ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਉੱਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 21 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਨ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਨੰਬਰ 4159090503। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਹੈਗੀ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ ਦੇ ਉੱਤੇ ਇਹ ਸਥਿਤ ਆ। I-5 ਦੇ ਐਗਜ਼ਿਟ 538 ਦੇ ਉੱਤੇ। ਕਾਲ 9163969085 ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਇਹਨਾਂ ਨੂੰ ਮਕੈਨਿਕ ਦੀ ਭਾਲ ਹੈ। ਕਾਲ 5592663737 559 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਕਹਿੰਦੇ ਪਈ USA ਦੇ ਵਿੱਚ ਜਿਹੜੀ ਲਾਈਫ ਐਕਸਪੈਕਟੈਂਸੀ ਹੈਗੀ ਆ ਉਹ 1.5 ਸਾਲ ਘਟ ਗਈ ਹੈਗੀ ਆ ਸੰਨ 2020 ਦੇ ਵਿੱਚ। ਇਹ ਸਭ ਤੋਂ ਵੱਡਾ ਜਿਹੜਾ ਡਰੋਪ ਆ ਸਿੰਸ ਵਰਲਡ ਵਾਰ 2 ਦੇ ਵਿੱਚ ਜਿਹੜੀ ਆ ਲਾਈਫ ਐਕਸਪੈਕਟੈਂਸੀ ਜਿਹੜੀ ਆ 2.9% ਡਰੋਪ ਹੋਈ ਸੀ ਸੰਨ 1942 ਤੇ 1943 ਦੇ ਵਿਚਾਲੇ। ਹਿਸਪੈਨਿਕ ਅਤੇ ਜਿਹੜੀਆਂ ਬਲੈਕ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਡਰੋਪ ਹੋਇਆ ਹੈਗਾ। COVID-19 ਨੇ 74% ਕੰਟਰੀਬਿਊਸ਼ਨ ਕੀਤੀ ਹੈ ਇਹਦੇ ਵਿੱਚ ਡਿਕਲਾਈਨ ਇਨ ਲਾਈਫ ਐਕਸਪੈਕਟੈਂਸੀ ਦੇ ਵਿੱਚ। 78.8 ਸਾਲ ਕੀਤੀ ਆ ਜਿਹੜੀ 2019 ਸੀ, ਘਟ ਕੇ ਉਹ 77.3 ਸਾਲ ਜਿਹੜੀ ਆ ਸੰਨ 2020 ਦੇ ਵਿੱਚ ਰਹਿ ਗਈ ਹੈਗੀ ਆ। ਅਤੇ ਅਫਰੀਕਨ ਅਮੈਰੀਕਨਸ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਆ ਉਹ 2.9 ਸਾਲ ਘਟੀ ਹੈਗੀ, 2 ਸਾਲ 9 ਮਹੀਨੇ। 74.7 ਸਾਲ 74 ਸਾਲ 7 ਮਹੀਨੇ 2019 ਸੀ, ਜਿਹੜੀ ਕਿ ਘਟ ਕੇ 71 ਸਾਲ 8 ਮਹੀਨੇ ਸੰਨ 2020 ਦੇ ਵਿੱਚ ਰਹਿ ਗਈ ਆ। ਹਿਸਪੈਨਿਕਸ ਦੇ ਵਿੱਚ ਸਭ ਤੋਂ ਵੱਡਾ ਡਰੋਪ ਹੋਇਆ ਅਤੇ ਉਹਨਾਂ ਦੀ ਕਹਿੰਦੇ 19 ਦੇ ਵਿੱਚ 81 ਸਾਲ 8 ਮਹੀਨੇ ਸੀ ਅਤੇ ਹੁਣ ਉਹ ਘਟ ਕੇ 78 ਸਾਲ 8 ਮਹੀਨੇ ਰਹਿ ਗਈ ਆ। ਅਤੇ 3 ਸਾਲ 7 ਮਹੀਨੇ ਦਾ ਜਿਹੜਾ ਡਰੋਪ ਹੋਇਆ, ਜਿਹੜਾ ਕਿ 90% ਡਿਕਲਾਈਨ ਅਮੰਗ ਹਿਸਪੈਨਿਕਸ ਦੇ ਵਿੱਚ ਹੈਗਾ ਆ। 93,000 ਲੋਕ ਸੰਨ 2020 ਦੇ ਵਿੱਚ ਡਰੱਗ ਓਵਰਡੋਜ਼ ਦੇ ਨਾਲ ਉਹਨਾਂ ਦੀ ਮੌਤ ਹੋਈ ਹੈਗੀ ਆ। ਕਰੋਨਾ ਦੇ ਨਾਲ ਬਹੁਤ ਲੋਕਾਂ ਦੀ ਮੌਤ ਹੋਈ ਆ। ਸੋ ਇਹ ਸਾਰਾ ਕੁਛ ਇਸ ਡਾਟਾ ਦੇ ਨਾਲ ਜਿਹੜਾ ਆ ਫਿਗਰਸ ਆਏ ਹੈਗੇ ਆ। ਬ੍ਰਿਟਿਸ਼ ਮੈਡੀਕਲ ਜਰਨਲ ਨੇ ਇਕੱਲਾ ਅਮਰੀਕਾ ਨਹੀਂ ਹੋਰ ਵੀ 16 ਆ ਹਾਈ ਇਨਕਮ ਕੰਟਰੀਜ਼ ਹੈਗੇ ਆ ਉਹਨਾਂ ਦਾ ਵੀ ਜਿਹੜਾ ਸਰਵੇ ਕੀਤਾ ਹੈਗਾ। ਕਹਿੰਦੇ ਵੀ ਲਾਈਫ ਐਕਸਪੈਕਟੈਂਸੀ ਜਿਹੜੀ ਆ ਸੰਨ 2018 ਤੋਂ ਲੈ ਕੇ 2020 ਤੱਕ
8 ਟਾਈਮ ਗ੍ਰੇਟਰ ਸੀ ਦੈਨ ਐਵਰੇਜ ਡਿਕਰੀਜ਼ ਜਿਹੜੀ ਹੋਈ ਆ ਹੋਰ ਮੁਲਕਾਂ ਦੇ ਮੁਕਾਬਲੇ USA ਦੇ ਵਿੱਚ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਫੈਕਟਰ ਹੈਗਾ ਆ। ਕਹਿੰਦੇ ਵੀ ਇਹਦੇ ਵਿੱਚ ਸੋਸ਼ਲ ਸੇਫਟੀ ਨੈਟ, ਹੋਰ ਇਨਕਮ ਇਨਕੁਐਲਿਟੀ, ਇਹ ਜਿਹੜੀਆਂ ਚੀਜ਼ਾਂ ਵੀ ਮੈਟਰ ਕਰਦੀਆਂ ਆ। ਲੈਸਲੀ ਕਰਟਸ ਚੇਅਰ ਜਿਹੜੇ ਡਿਪਾਰਟਮੈਂਟ ਆਫ ਪਾਪੂਲੇਸ਼ਨ ਹੈਲਥ ਸਾਇੰਸਿਸ ਦੇ ਡਿਊਕ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ, ਉਹਨਾਂ ਨੇ ਇਹ ਸਾਰਾ ਜਿਹੜਾ ਡਾਟਾ ਆ ਉਹ ਇਕੱਠਾ ਕੀਤਾ ਹੈ। ਜੀ ਜੀ। ਅਗਲੀ ਜਿਹੜੀ ਹਜ਼ਰਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਚਾਈਨਾ ਦੇ ਵਿੱਚ ਹੜ੍ਹਾਂ ਦੀ ਮਾਰ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਦੇਖੀ ਗਈ ਆ। ਕਹਿੰਦੇ ਵੀ ਇਸੇ ਚੀਜ਼ ਦੇ ਕਰਕੇ ਵੀ ਹੜ੍ਹਾਂ ਦਾ ਪਾਣੀ ਜਿਹੜਾ ਉਹ ਘਟੇ, ਚਾਈਨਾ ਨੇ ਇੱਕ ਜਿਹੜਾ ਡੈਮ ਆ ਉਸ ਨੂੰ ਬਲਾਸਟ ਕਰ ਦਿੱਤਾ ਤਾਂ ਜੋ ਪਾਣੀ ਦੂਜੇ ਪਾਸੇ ਨੂੰ ਜਾਵੇ। ਇਸ ਦੇ ਵਿੱਚ ਕਹਿੰਦੇ ਘੱਟੋ ਘੱਟ 25 ਜਾਣਿਆਂ ਦੇ ਮਰਨ ਦੀ ਜਿਹੜੀ ਆ ਉਹ ਗੱਲ ਦੱਸੀ ਜਾ ਰਹੀ ਆ, ਅਤੇ ਹਜ਼ਾਰਾਂ ਹੀ ਲੋਕ ਇਸ ਟਾਈਮ ਜਿਹੜੇ ਘਰੋਂ ਬੇਘਰ ਹੋ ਚੁੱਕੇ ਨੇ। ਸੋ ਚਾਈਨਾ ਦੀ ਮਿਲਟਰੀ ਨੇ ਕਹਿੰਦੇ ਆ ਵੀ ਇਸ ਡੈਮ ਨੂੰ ਧਮਾਕਾ ਕਰਕੇ ਜਿਹੜਾ ਆ ਉਹ ਤੋੜ ਦਿੱਤਾ। ਹੈਨਾਨ ਜਿਹੜਾ ਪ੍ਰੋਵਿੰਸ ਹੈਗਾ ਆ, ਜਿਸ ਦੀ ਕੈਪੀਟਲ ਜੈਂਗਜਾਓ ਹੈਗੀ ਆ, ਉੱਥੋਂ ਦੇ ਜਿਹੜੇ ਰਹਿਣ ਵਾਲੇ ਵਸਨੀਕ ਆ ਉਹ ਪੂਰੀ ਤਰ੍ਹਾਂ ਪਾਣੀ ਦੇ ਨਾਲ ਜਿਹੜੇ ਉਹ ਘਿਰੇ ਪਏ ਹੈਗੇ ਸੀਗੇ। ਸੋ ਸਥਿਤੀ ਕਾਫੀ ਜ਼ਿਆਦਾ ਮਾੜੀ ਜਿਹੜੀ ਆ ਉੱਥੇ ਇਸ ਟਾਈਮ ਬਣੀ ਪਈ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ, ਅਮਰੀਕਾ ਦੇ ਵਿੱਚ ਜਿਹੜੇ ਟੌਪ ਦੇ ਪੀਡੀਆਟ੍ਰੀਸ਼ੀਅਨਸ ਹੈਗੇ ਆ, ਬੱਚਿਆਂ ਦੇ ਡਾਕਟਰ ਆ, ਉਹਨਾਂ ਨੇ ਡੈਲਟਾ ਵੇਰੀਐਂਟ ਦੇ ਸੰਬੰਧ ਦੇ ਵਿੱਚ ਬੱਚਿਆਂ ਨੂੰ ਜਿਹੜੇ ਬੱਚਿਆਂ ਦੇ ਸੰਬੰਧ ਦੇ ਵਿੱਚ ਜਿਹੜੇ ਹੁਣ ਸਕੂਲਾਂ ਨੂੰ ਵਾਪਸ ਜਾਣਗੇ, ਕੈਂਪਾਂ ਨੂੰ ਵਾਪਸ ਜਾਣਗੇ, ਇਹ ਕਿਹਾ ਵੀ ਜਿਹੜੇ 2 ਸਾਲ ਤੋਂ ਉੱਪਰ ਦੇ ਬੱਚੇ ਆ ਉਹਨਾਂ ਨੂੰ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈਗਾ। ਕਿਉਂਕਿ ਕਹਿੰਦੇ ਪਈ ਕਰੋਨਾ ਵਾਇਰਸ ਦੇ ਜੇ ਨਵੇਂ ਕੇਸ ਦੇਖੇ ਜਾਣ ਡੈਲਟਾ ਵੇਰੀਐਂਟ ਦੇ, ਹੁਣ 83% ਕੇਸ ਜਿਹੜੇ ਇਸ ਟਾਈਮ ਡੈਲਟਾ ਵੇਰੀਐਂਟ ਦੇ ਆ USA ਦੇ ਵਿੱਚ। ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ ਇਹ ਦੱਸਿਆ ਗਿਆ ਆ, ਜਦ ਕਿ ਸਿਰਫ ਇਹ 30% ਸੀਗੇ 1 ਮਹੀਨਾ ਪਹਿਲਾਂ। ਸੋ ਹੁਣ ਦੇਖ ਲਓ ਵੀ ਇਹ ਡੈਲਟਾ ਵੇਰੀਐਂਟ ਕਿੰਨਾ ਜ਼ਿਆਦਾ ਜਿਹੜਾ ਫੈਲ ਰਿਹਾ ਹੈਗਾ ਆ। ਸੋ ਕਹਿੰਦੇ ਪਈ ਐਮਰਜੈਂਸੀ ਯੂਜ਼ ਆਥੋਰਾਈਜੇਸ਼ਨ ਆਫ ਵੈਕਸੀਨ ਫॉर ਚਿਲਡਰਨ ਹਜੇ ਤੱਕ ਆਣੀ ਤਾਂ ਨਹੀਂ, ਮਿਡ ਵਿੰਟਰ ਤੱਕ, ਪਰ ਸਾਰਿਆਂ ਨੂੰ ਜਿਹੜਾ ਆ ਬੱਚਿਆਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈਗਾ ਆ। ਪਿਛਲੇ ਵੀਰਵਾਰ ਤੱਕ 4 ਮਿਲੀਅਨ ਬੱਚੇ ਜਿਹੜੇ ਆ ਉਹ ਕੋਵਿਡ-19 ਨਾਲ ਡਾਇਗਨੋਸ ਹੋ ਚੁੱਕੇ ਹੈਗੇ ਪੋਜ਼ਿਟਿਵ, ਹੈ ਨਾ। ਅਤੇ 14.2% ਜਿਹੜੇ ਕੇਸਿਸ ਸੀਗੇ ਉਹਦੇ ਵਿੱਚੋਂ ਕਹਿੰਦੇ ਪਈ ਉਹਦੇ ਵਿੱਚ ਸਵੇਰਿਟੀ ਵੀ ਸੀ ਬੱਚਿਆਂ ਦੇ ਵੀ, ਉਹ ਜਿਹੜੇ ਕਾਫੀ ਜਿਹੜਾ ਉਹ ਨੁਕਸਾਨ ਕਰ ਸਕਦੇ ਸੀ, ਉਹਨਾਂ ਨੂੰ ਜਿਹੜਾ ਕਾਫੀ ਹਾਰਡ ਜਿਹੜਾ ਹਿੱਟ ਕੀਤਾ ਗਿਆ ਹੈਗਾ। ਜੀ, ਇਸੇ ਤਰੀਕੇ ਦੇ ਨਾਲ ਇੱਕ ਐਲਾਬਾਮਾ ਦੀ ਡਾਕਟਰ ਜਿਹੜੀ ਆ ਉਹ ਉਸ ਦੀ ਖਬਰ ਜਿਹੜੀ ਉਹ ਆ ਰਹੀ ਆ, ਉਹ ਕਹਿ ਰਹੀ ਆ ਵੀ ਕਹਿੰਦੇ ਵੀ ਹੁਣ ਜਿਹੜੇ ਕੋਵਿਡ-19 ਦੇ ਪੇਸ਼ੈਂਟ ਉੱਥੇ ਆ ਰਹੇ ਹੈਗੇ ਆ, ਬਹੁਤ ਹੀ ਨੌਜਵਾਨ ਅਤੇ ਇੱਕ ਹਿਸਾਬ ਦੇ ਨਾਲ ਪਹਿਲਾਂ ਬਿਲਕੁਲ ਤੰਦਰੁਸਤ ਜਿਹੜੇ ਉਹ ਸੀਗੇ, ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਹੋਣਾ ਪੈ ਰਿਹਾ ਹੈਗਾ ਆ। ਅਤੇ ਕਹਿੰਦੇ ਉਹਨਾਂ ਨੂੰ ਬਹੁਤ ਹੀ ਸਵੀਅਰ ਕੋਵਿਡ ਇਨਫੈਕਸ਼ਨਸ ਜਿਹੜੀਆਂ ਉਹ ਹੈਗੀਆਂ ਨੇ, ਅਤੇ ਉਹਨਾਂ ਨੂੰ ਵੈਂਟੀਲੇਟਰਸ ਦੇ ਉੱਤੇ ਪਾਉਣਾ ਪੈ ਰਿਹਾ ਆ। ਫੇਸਬੁੱਕ ਦੇ ਉੱਤੇ ਉਹਨੇ ਆਪਣੀ ਇੱਕ ਪੋਸਟ ਜਿਹੜੀ ਉਹ ਪਾਈ ਹੈ, ਕਹਿੰਦੇ ਵੀ ਬਹੁਤਾਤ ਦੇ ਵਿੱਚ ਇਹ ਜਿਹੜੇ ਸੀਰੀਅਸ ਕੋਵਿਡ ਇਨਫੈਕਸ਼ਨਸ ਹੋ ਰਹੀਆਂ, ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਵੈਕਸੀਨਸ ਜਿਨ੍ਹਾਂ ਨੇ ਅਜੇ ਤੱਕ ਨਹੀਂ ਲਗਵਾਈਆਂ ਹੈਗੀਆਂ। ਕਹਿੰਦੇ ਵੀ ਇੰਟੂਬੇਟ ਕਰਨ ਤੋਂ ਪਹਿਲਾਂ ਕਹਿੰਦੇ ਵੀ ਉਹ ਮੈਨੂੰ ਮੂਹਰੇ ਇਹੀ ਕਹਿੰਦੇ ਆ ਵੀ ਬਸ ਮੈਨੂੰ ਵੈਕਸੀਨ ਜਿਹੜੀ ਉਹ ਲਾ ਦਿਓ, ਅਤੇ ਕਹਿੰਦੇ ਮੈਨੂੰ ਫਿਰ ਜਿਹੜਾ ਕਹਿ ਲਓ ਵੀ ਔਖਾ ਦਿਲ ਕਰਕੇ ਕੌੜਾ ਘੁੱਟ ਭਰ ਕੇ ਇਹੀ ਦੱਸਣਾ ਪੈਂਦਾ ਵੀ ਇਟਸ ਟੂ ਲੇਟ, ਵੀ ਹੁਣ ਵੈਕਸੀਨ ਲਾਈ ਦਾ ਇੰਨੀ ਦੇਰ ਹੀ ਤੇ ਤੁਹਾਨੂੰ ਜਿਹੜਾ ਉਹ ਫਾਇਦਾ ਨਹੀਂ ਹੋਣਾ, ਸਮੇਂ ਸਿਰ ਰਹਿੰਦੇ ਹੋਏ ਵੈਕਸੀਨੇਸ਼ਨ ਜਿਹੜੀ ਉਹ ਕਰਵਾਓ। ਐਲਾਬਾਮਾ ਉਹਨਾਂ ਸੂਬਿਆਂ ਦੇ ਵਿੱਚੋਂ ਅਮਰੀਕਾ 'ਚ ਹੈਗੀ ਆ ਜਿੱਥੇ ਫੁੱਲੀ ਵੈਕਸੀਨੇਟ ਲੋਕਾਂ ਦੀ ਪਰਸੈਂਟੇਜ ਸਭ ਤੋਂ ਘੱਟ ਦੇ ਵਿੱਚੋਂ ਹੈਗੀ ਆ। ਮਹਿਜ 33.7% ਉੱਥੋਂ ਦੀ ਜਿਹੜੀ ਪਾਪੂਲੇਸ਼ਨ ਆ ਉਹਨਾਂ ਨੇ ਜਿਹੜੀ ਆ ਵੈਕਸੀਨੇਸ਼ਨ ਜਿਹੜੀ ਉਹ ਲਗਵਾਈ ਹੈਗੀ ਆ। ਅਤੇ ਕੋਵਿਡ-19 ਦੇ ਕਹਿੰਦੇ ਕੇਸ ਅਤੇ ਉਸ ਦੇ ਕਰਕੇ ਲੋਕ ਜਿਹੜੇ ਸਖਤ ਬਿਮਾਰ ਹੋ ਰਹੇ ਆ, ਉਹਨਾਂ ਦੇ ਆંકੜੇ ਲਗਾਤਾਰ ਵੱਧ ਰਹੇ ਹੈਗੇ ਆ। ਸੋ ਕਹਿੰਦੇ ਵੀ ਪਿਛਲੇ ਸਾਲ ਤਾਂ ਜਦੋਂ ਵੈਕਸੀਨ ਨਹੀਂ ਸੀ ਅਵੇਲੇਬਲ, ਉਦੋਂ ਤਾਂ ਇਹ ਟ੍ਰੈਜਡੀ ਆਫਟਰ ਟ੍ਰੈਜਡੀ ਸੀਗੀ, ਪਰ ਹੁਣ ਵੈਕਸੀਨ ਹੋਣ ਦੇ ਬਾਵਜੂਦ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਆ ਉਹ ਇੱਕ ਮਾੜੀ ਗੱਲ ਹੈਗੀ ਆ। ਜਿਹੜੀ USA ਦੀ CDC ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਇਸ ਟਾਈਮ ਪੈਨਡੈਮਿਕ ਜਿਹੜੀ ਆ ਉਹ ਅਨਵੈਕਸੀਨੇਟਡ ਲੋਕਾਂ ਦੇ ਕਰਕੇ ਜਿਹੜੀ ਉਹ ਇਸ ਟਾਈਮ ਹੈਗੀ ਆ। ਅਤੇ ਕਹਿੰਦੇ ਵੀ ਐਲਾਬਾਮਾ ਦੇ ਵਿੱਚ 94% ਜਿਹੜੇ ਕੋਵਿਡ ਹੌਸਪੀਟਲ ਜਿਹੜੇ ਪੇਸ਼ੈਂਟ ਹੈਗੇ ਆ, ਅਤੇ 96% ਜਿਹੜੇ ਐਲਾਬਾਮਾ ਦੇ ਵਿੱਚ
ਮਰੇ ਨੇ ਕੋਵਿਡ ਦੇ ਕਰਕੇ ਅਪ੍ਰੈਲ ਤੋਂ ਬਾਅਦ ਦੇ ਵਿੱਚ, ਇਹ ਉਹ ਲੋਕ ਨੇ ਜਿਨ੍ਹਾਂ ਨੇ ਵੈਕਸੀਨੇਸ਼ਨ ਜਿਹੜੀ ਉਹ ਨਹੀਂ ਲਗਵਾਈ ਹੈਗੀ। ਸੋ ਇਹ ਜ਼ਰੂਰੀ ਆ, ਇਹ ਧਿਆਨ ਹਿੱਤ ਰੱਖਣ ਵਾਲੀ ਗੱਲ ਆ। ਇਹ ਆંકੜੇ ਹੁਣ ਝੂਠ ਨਹੀਂ ਬੋਲ ਰਹੇ, ਇਹ ਸਾਰਾ ਕੁਝ ਆਪਣੇ ਸਾਹਮਣੇ ਆ ਵੀ ਵੈਕਸੀਨੇਸ਼ਨ ਲੋਕਾਂ ਨੂੰ ਬਚਾ ਰਹੀ ਹੈਗੀ ਆ। ਅਤੇ ਤੁਹਾਨੂੰ ਵੀ ਸਾਰਿਆਂ ਨੂੰ ਜਿਹਨੂੰ ਵੀ ਮੌਕਾ ਮਿਲਦਾ ਹੈਗਾ ਆ, ਇਕੱਲੇ ਕੈਲੀਫੋਰਨੀਆ ਨਹੀਂ, ਪੂਰੇ ਅਮਰੀਕਾ ਦੇ ਵਿੱਚ ਸਾਰੇ ਪਾਸੇ ਵੀ ਜਿਨ੍ਹਾਂ ਨੂੰ ਮੌਕਾ ਮਿਲਦਾ ਵੀ ਭਾਈ ਵੈਕਸੀਨੇਸ਼ਨ ਆ ਉਹ ਲਗਵਾ ਲਓ। ਜੀ, ਅਗਲੀ ਖਬਰ ਸੈਨੇਟਰ ਰੈਂਡ ਪਾਲ ਜਿਹੜੇ ਆ ਉਹਨਾਂ ਨੇ ਅੱਜ ਇਹ ਕਿਹਾ ਵੀ ਉਹ ਡਿਪਾਰਟਮੈਂਟ ਆਫ ਜਸਟਿਸ ਨੂੰ ਕ੍ਰਿਮੀਨਲ ਰੈਫਰਲ ਲੈਟਰ ਲਿਖਣਗੇ ਵੀ ਡਾਕਟਰ ਜਿਹੜੀ ਫੌਸ਼ੀ ਆ ਉਹਨਾਂ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਕੀਤੀ ਜਾਵੇ। ਕਹਿੰਦੇ ਬਈ ਮੇਰੇ ਕੋਲ ਸਾਇੰਟਿਸਟ ਦੀ ਬਹੁਤ ਵੱਡੀ ਲਾਈਨ ਆ, ਦਰਜਨਾਂ ਦੇ ਹਿਸਾਬ ਨਾਲ, ਜਿਹੜੇ ਕਹਿੰਦੇ ਆ ਵੀ ਜਿਹੜੀ ਰਿਸਰਚ ਫੰਡਿੰਗ ਹੋਈ ਸੀ ਗੇਨ ਆਫ ਫੰਕਸ਼ਨ, ਕੰਟਕੀ ਦੇ ਰਿਪਬਲਿਕਨ ਨੇ ਇਹ ਜਿਹੜਾ ਆ ਕੱਲ ਇੱਕ ਪ੍ਰੋਗਰਾਮ ਦੇ ਵਿੱਚ ਦੱਸਿਆ। ਤੇ ਕਹਿੰਦੇ ਭਈ ਇਹ ਜਿਹੜੀ ਰਿਸਰਚ ਆ ਇਹਨਾਂ ਦਾ ਸੈਲਫ ਇੰਟਰਸਟ ਸੀਗਾ, ਹੁਣ ਆਪਣਾ ਇਹ ਜਿਹੜਾ ਟਰੈਕ ਉਹਨੂੰ ਕਵਰ ਕਰ ਰਹੇ ਆ ਵੀ ਕਿਸ ਤਰ੍ਹਾਂ ਵੂਹਾਨ ਲੈਬ ਦੇ ਵਿੱਚੋਂ ਜਿਹੜੀ ਆ ਕਰੋਨਾ ਵਾਇਰਸ ਫੈਲੀ ਹੈਗੀ ਆ। ਡਾਕਟਰ ਫੌਸ਼ੀ ਨੇ ਇਹ ਕਿਹਾ ਵੀ ਮੈਂ ਕਾਂਗਰਸ ਦੇ ਅੱਗੇ ਕਦੇ ਨਹੀਂ ਝੂਠ ਬੋਲਿਆ ਤੇ ਨਾ ਹੀ ਮੈਂ ਕੋਈ ਆਪਣੀ ਸਟੇਟਮੈਂਟ ਜਿਹੜੀ ਆ ਉਹ ਜਿਹੜੀ ਵਾਪਸ ਲੈਣਾ ਚਾਹੁੰਦਾ ਹੈਗਾ ਆ। ਸੋ ਇਹ ਕੱਲ ਜਿਹੜੀ ਉਹਨਾਂ ਦੀ ਆਪਸ ਦੇ ਵਿੱਚ ਬਹਿਸ ਹੋਈ ਸੀ ਸੈਨੇਟ ਦੇ ਵਿੱਚ, ਉਹ ਤੋਂ ਬਾਅਦ ਜਿਹੜਾ ਮਾਹੌਲ ਆ ਉਹ ਕਾਫੀ ਗਰਮਾਇਆ ਹੋਇਆ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਉਹ ਤਾਂ ਕਹਿੰਦੇ ਆ ਵੀ ਜਿਹੜੀਆਂ ਓਲੰਪਿਕਸ ਆ ਉਹ 3 ਕੁ ਦਿਨਾਂ ਨੂੰ ਜਿਹੜੀ ਉਹਨਾਂ ਦੀ ਓਪਨਿੰਗ ਸੈਰੇਮਨੀ ਹੋਣੀ ਆ, ਪਰ ਕਈ ਜਿਹੜੇ ਓਲੰਪਿਕ ਦੇ ਕੰਪੀਟੀਸ਼ਨ ਕਹਿੰਦੇ ਆ ਆਲਰੇਡੀ ਚਾਲੂ ਹੋ ਚੁੱਕੇ ਆ। ਸਾਫਟਬਾਲ ਅਤੇ ਸੌਕਰ ਦੇ ਜਿਹੜੇ ਮੈਚ ਉਹ ਸ਼ੁਰੂ ਹੋ ਚੁੱਕੇ ਆ। US ਦੀ ਜਿਹੜੀ ਵੂਮਨ ਸੌਕਰ ਦੀ ਟੀਮ ਆ, ਜਿਹੜੀ ਸਾਬਕਾ ਵਰਲਡ ਚੈਂਪੀਅਨ ਟੀਮ ਜਿਹੜੀ ਉਹ ਹੈਗੀ ਆ, ਰੇਨਿੰਗ ਵਰਲਡ ਕੱਪ ਚੈਂਪੀਅਨ ਹੈਗੇ ਆ, ਉਹ ਆਪਣਾ ਪਹਿਲਾ ਮੈਚ ਸਵੀਡਨ ਤੋਂ ਹਾਰ ਗਏ ਹੈਗੇ ਆ। ਸੋ ਉਹ ਇੱਕ ਜਿਹੜੀ ਵੱਡੀ ਚੀਜ਼ ਦੇਖਣ ਨੂੰ ਮਿਲੀ। ਉੱਧਰ ਕਹਿੰਦੇ ਜਾਪਾਨ ਨੇ ਆਸਟ੍ਰੇਲੀਆ ਨੂੰ ਸਾਫਟਬਾਲ ਦੇ ਵਿੱਚ ਅਤੇ US ਨੇ ਇਟਲੀ ਨੂੰ ਜਿਹੜਾ ਆ ਉਹ ਹਰਾ ਦਿੱਤਾ ਹੈਗਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਓਲੰਪਿਕਸ ਦੀ ਸਪੋਰਟਸ ਦਾ ਕਾਫੀ ਆਪਾਂ ਨੂੰ ਬuzz ਜਿਹੜਾ ਆ ਉਹ ਦੇਖਣ ਨੂੰ ਮਿਲੇਗਾ। 1 ਮਹੀਨੇ ਤੱਕ ਇਹ ਜਿਹੜੀਆਂ ਗੇਮਸ ਆ ਹਰਜੋਤ ਸਿੰਘ ਜੀ ਚੱਲਣਗੀਆਂ, ਜਿਸ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਐਥਲੀਟ ਆ ਉਹਨਾਂ ਨੇ ਜਿਹੜਾ ਹਿੱਸਾ ਲੈਣਾ ਆ ਅਤੇ ਸੈਂਕੜੇ ਹੀ ਜਿਹੜੇ ਗੋਲਡ ਮੈਡਲਸ ਆ ਉਹਨਾਂ ਦੇ ਲਈ ਇਹਨਾਂ ਨੇ ਫਾਈਟ ਕਰਨੀ ਆ। ਜੀ, ਜੇ ਓਲੰਪਿਕ ਦੀ ਗੱਲ ਕਰਦੇ ਜਾਈਏ, ਆਸਟ੍ਰੇਲੀਆ ਨੂੰ ਹੁਣ ਜਿਹੜਾ ਆ ਕਹਿੰਦੇ ਸੰਨ 2032 ਦੇ ਵਿੱਚ ਜਿਹੜੀਆਂ ਓਲੰਪਿਕਸ ਹੋਣੀਆਂ ਆ ਉਹ ਆਸਟ੍ਰੇਲੀਆ ਬ੍ਰਿਸਬਨ ਜਿਹੜਾ ਆ ਉਹਨਾਂ ਨੇ ਬਿਡ ਆਪਣੀ ਜਿੱਤ ਲਈ ਹੈਗੀ ਆ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਅੱਜ ਟੋਕੀਓ ਦੇ ਵਿੱਚ ਅਨਾਊਂਸ ਕੀਤਾ ਵੀ ਆਸਟ੍ਰੇਲੀਆ ਸੰਨ 2032 ਦੇ ਵਿੱਚ ਓਲੰਪਿਕਸ ਨੂੰ ਹੋਸਟ ਕਰੇਗਾ। ਸੋ ਇਹ ਬਹੁਤ ਵੱਡਾ ਖਰਚਾ ਹੁੰਦਾ, ਬਿਲੀਅਨਸ ਆਫ ਡਾਲਰ ਜਿਹੜਾ ਹੁੰਦਾ ਹੈਗਾ ਆ। ਓਲੰਪਿਕਸ ਤੇ ਪੈਰਾਲੰਪਿਕਸ ਦੋਨੋਂ ਕਹਿੰਦੇ ਵੀ 8.1 ਬਿਲੀਅਨ ਡਾਲਰ ਦਾ ਬੂਸਟ ਹੋਊਗਾ ਕੁਈਨਜ਼ਲੈਂਡ ਰੀਜਨ ਦੀ ਇਕੋਨਮੀ ਨੂੰ। ਪਰ ਕਾਉਂਸਲ ਔਨ ਫੋਰਨ ਰਿਲੇਸ਼ਨ ਨਾਨ ਪਾਰਟੀਜ਼ਨ ਜਿਹੜਾ ਥਿੰਕ ਟੈਂਕ ਹੈਗਾ ਉਹ ਕਹਿੰਦੇ ਵੀ ਬਹੁਤ ਵਾਰੀ ਜਿਹੜੇ ਬਹੁਤ ਮੁਲਕ ਆ ਉਹ ਘਾਟੇ 'ਚ ਵੀ ਚਲੇ ਜਾਂਦੇ ਹੈਗੇ ਆ। ਸੰਨ 2016 ਦੀਆਂ ਜਿਹੜੀਆਂ ਓਲੰਪਿਕਸ ਹੋਈਆਂ ਸੀਆਂ ਰੀਓ ਡੇ ਜਨੇਰੋ ਦੇ ਵਿੱਚ, ਤੇ ਉਦੋਂ ਕਹਿੰਦੇ ਭਈ ਇੰਨਾ ਜ਼ਿਆਦਾ ਉਹਨਾਂ 'ਤੇ ਕਰਜ਼ਾ ਚੜ੍ਹ ਗਿਆ ਤੇ ਸਾਲ ਬਾਅਦ ਹੀ ਜਿਹੜੀਆਂ ਬਿਲਡਿੰਗਸ ਬਣਾਈਆਂ ਹੋਈਆਂ ਸੀਆਂ ਉਹ ਇੱਕ ਤਰ੍ਹਾਂ ਦੇ ਨਾਲ ਉਹ ਬਹੁਤ ਮਾੜੀ ਕੰਡੀਸ਼ਨ 'ਚ ਹੋ ਗਈਆਂ ਤੇ ਕਹਿੰਦੇ ਵੀ ਪੂਰੇ ਤਰ੍ਹਾਂ ਖੰਡਰਾਤ ਜਿਹੜੇ ਆ ਉੱਥੇ ਦੇ ਬਣ ਗਏ ਸੀਗੇ। 1976 'ਚ ਜਿਹੜੀਆਂ ਸਮਰ ਓਲੰਪਿਕਸ ਮੌਂਟਰੀਅਲ 'ਚ ਵੀ ਆਈਆਂ ਸੀਗੀਆਂ, ਉੱਥੇ ਵੀ ਜਿਹੜਾ ਸਿਟੀ ਦਾ ਖਰਚਾ ਜਿਹੜਾ ਆ 124 ਮਿਲੀਅਨ ਡਾਲਰ ਦੇ ਕਰੀਬ ਹੋਇਆ ਸੀ ਤੇ ਸਿਟੀ ਦੀ ਜਿਹੜੀ ਟੈਕਸ ਪੇਅਰਸ ਆ ਉਹਨਾਂ ਨੂੰ 1.5 ਬਿਲੀਅਨ ਡਾਲਰ ਜਿਹੜੀ ਡੈਫਟ ਆ ਉਹਦੇ ਵਿੱਚ ਉਹ ਚਲੇ ਗਿਆ ਸੀ ਤੇ ਦਹਾਕੇ ਲੱਗੇ ਉਹਨਾਂ ਨੂੰ ਇਹ ਪੈਸੇ ਪੇ ਆਫ ਕਰਨ ਦੇ ਲਈ। ਜੀ ਬਿਲਕੁਲ, ਸੇਮ ਥਿੰਗ ਜਿਹੜੀ ਕਿਤੇ ਨਾ ਕਿਤੇ ਟੋਕੀਓ ਜਾਪਾਨ ਦੇ ਵਿੱਚ ਵੀ ਉਹਨਾਂ ਨੂੰ ਇਹ ਝੱਲਣੀ ਪੈ ਰਹੀ ਹੈ, ਕਿਉਂਕਿ ਇਹ ਉਮੀਦ ਲਾਉਂਦੇ ਹੁੰਦੇ ਆ ਵੀ ਬਾਅਦ ਦੇ ਵਿੱਚ ਜਿਹੜੇ ਇਹ ਖਰਚਾ ਹੁੰਦਾ ਆ, ਜਿਹੜੇ ਸੈਲਾਨੀ ਆਉਂਦੇ ਆ ਅਤੇ ਘੁੰਮਣ ਫਿਰਨ ਅਤੇ ਦਰਸ਼ਕ ਜਿਹੜੇ ਹੁੰਦੇ ਆ ਉਹਨਾਂ ਤੋਂ ਥੋੜ੍ਹਾ ਬਹੁਤਾ ਜਿਹੜਾ ਆ ਉਹ ਵਸੂਲਿਆ ਜਾ ਸਕਦਾ ਹੁੰਦਾ। ਅਤੇ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੇਡੀਅਮਸ ਅਤੇ ਬਹੁਤ ਸਾਰੀਆਂ ਜਿਹੜੀਆਂ ਰਿਹਾਇਸ਼ਾਂ ਬਣਦੀਆਂ, ਇਹ ਜਿਹੜੀਆਂ ਸਿਟੀਜ਼ ਹੁੰਦੀਆਂ ਉਹਨਾਂ ਨੂੰ ਵੇਚ ਦਿੰਦੀਆਂ ਹੁੰਦੀਆਂ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਪਲਾਨ ਇਹਨਾਂ ਨੇ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਕਰਨਾ ਹੈਗਾ, ਸਿਆਣਪ ਦੇ ਨਾਲ ਕਰਦੇ ਆ ਜਾਂ ਫਿਰ ਬੇਫਜ਼ੂਲਾ ਲੋੜਾ ਜਿਹੜਾ ਆ ਉਹ ਖਰਚਾ ਕਰਦੇ ਆ। ਆਪਾਂ ਨੂੰ ਬ੍ਰਾਜ਼ੀਲ ਦਾ ਪਤਾ ਹੀ ਆ ਵੀ ਕਿੰਨੀ ਕਰਪਟ ਕੰਟਰੀ ਹੈਗੀ ਆ ਅਤੇ ਕੀ ਜਿਹੜੇ ਉੱਥੇ ਦੇ ਹਾਲਾਤ ਪਿਛਲੀਆਂ ਓਲੰਪਿਕਸ ਦੇ ਵਿੱਚ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਨੇਡਾ ਅਤੇ ਅਮਰੀਕਾ ਦੇ ਬਾਰਡਰ ਨੂੰ ਲੈ ਕੇ ਖਬਰ ਜਿਹੜੀ ਉਹ ਆ ਰਹੀ ਆ।
ਪਿਛਲੇ ਕਈ ਮਹੀਨਿਆਂ ਤੋਂ ਸਾਰੇ ਹੀ ਜਿਹੜੇ ਦੋਨੋਂ ਹੀ ਤਰਫੋਂ ਲੋਕ ਤਰਲੋ ਮੱਛੀ ਹੋਏ ਪਏ ਆ ਵੀ ਭਾਈ ਇੱਕ ਦੂਜੇ ਨੂੰ ਅਸੀਂ ਮਿਲ ਸਕੀਏ, ਘੁੰਮਣ ਫਿਰਨ ਦਾ ਜਿਹੜਾ ਉਹ ਰਾਹ ਖੋਲ੍ਹੇ। ਅਤੇ ਕੈਨੇਡਾ ਨੇ ਬੀਤੇ ਦਿਨਾਂ ਦੇ ਵਿੱਚ ਕਿਹਾ ਸੀਗਾ ਵੀ 9 ਅਗਸਤ ਤੋਂ ਬਾਅਦ ਦੇ ਵਿੱਚ ਫੁੱਲੀ ਵੈਕਸੀਨੇਟਿਡ ਅਮੈਰੀਕਨਜ਼ ਆ ਉਹਨਾਂ ਨੂੰ ਨਾਨ ਅਸੈਂਸ਼ੀਅਲ ਟਰੈਵਲ ਦੇ ਲਈ ਅਸੀਂ ਅਲਾਓ ਕਰਾਂਗੇ। ਪਰ ਉੱਧਰੋਂ ਜੇ ਰਸਤਾ ਖੁੱਲ੍ਹਾ ਹੈ ਤਾਂ ਹੁਣ ਅਮਰੀਕਾ ਵਾਲਿਆਂ ਨੇ ਬੰਦ ਕਰ ਦਿੱਤਾ। ਬਾਈਡਨ ਪ੍ਰਸ਼ਾਸਨ ਨੇ ਅੱਜ ਜਿਹੜਾ ਨਾਨ ਅਸੈਂਸ਼ੀਅਲ ਟਰੈਵਲ ਰਿਸਟ੍ਰਿਕਸ਼ਨਜ਼ ਉਹਨਾਂ ਨੂੰ 21 ਅਗਸਤ ਤੱਕ ਜਿਹੜਾ ਉਹ ਵਧਾ ਦਿੱਤਾ ਆ ਮੈਕਸੀਕੋ ਅਤੇ ਨਾਲ ਦੇ ਨਾਲ ਹੀ ਜਿਹੜਾ ਕੈਨੇਡਾ ਆ ਉਸ ਦੇ ਲਈ। ਸੋ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਨਾਨ ਅਸੈਂਸ਼ੀਅਲ ਜਿਹੜਾ ਟਰੈਵਲ ਆ ਇਹਨਾਂ ਸਰਹੱਦਾਂ ਤੋਂ ਆਉਣ ਜਾਣ ਦਾ ਜਿਹੜੀ ਪ੍ਰਕਿਰਿਆ ਆ ਉਹ 21 ਜਿਹੜੀ ਆ ਅਗਸਤ ਤੱਕ ਫਿਰ ਰੋਕ ਲਾ ਦਿੱਤੀ ਗਈ ਹੈਗੀ ਆ। ਸੋ ਉੱਦਾਂ ਤਾਂ ਮੈਕਸੀਕੋ ਨੂੰ ਅਤੇ ਕੈਨੇਡਾ ਨੂੰ US ਨੇ CDC ਦੀ ਰਿਕਮੈਂਡੇਸ਼ਨ ਤੋਂ ਬਾਅਦ ਦੇ ਵਿੱਚ ਲੈਵਲ 4 ਤੋਂ ਘਟਾ ਕੇ ਲੈਵਲ 3 ਟਰੈਵਲ ਗਾਈਡੈਂਸ ਜਿਹੜੀ ਉਹ ਕਰ ਦਿੱਤੀ ਹੈਗੀ ਆ। ਪਰ ਫਿਰ ਵੀ ਇਹਨਾਂ ਨੇ ਹਾਲ ਦੀ ਘੜੀ ਨਾਨ ਅਸੈਂਸ਼ੀਅਲ ਟਰੈਵਲ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਅਮੈਰੀਕਨਜ਼ ਦੇ ਲਈ ਜਿਹੜਾ ਉਸ ਨੂੰ ਰਿਸਟ੍ਰਿਕਟ ਕਰਕੇ ਰੱਖਿਆ ਆ। ਜੀ ਬਿਲਕੁਲ, ਕਰੋਨਾ ਵਾਇਰਸ ਨੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਵਕਤ ਪਾਇਆ। ਲੋਕ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਜਿਹੜੀਆਂ ਛੱਡ ਰਹੇ ਆ, ਸੋਚ ਰਹੇ ਆ। ਕਹਿੰਦੇ ਵੀ ਮੈਜੋਰਟੀ ਜਿਹੜੇ ਅਮਰੀਕਨ ਅਨਵੈਕਸੀਨੇਟਡ ਹੈਗੇ, ਜਿਹਨੇ ਟੀਕਾ ਨਹੀਂ ਲਵਾਇਆ, ਉਹ ਸੋਚਦੇ ਆ ਵੀ ਜਿਹੜੀ ਗਵਰਨਮੈਂਟ ਆ US ਦੀ ਉਹ COVID-19 ਦੇ ਵੈਕਸੀਨ ਦੇ ਰਾਹੀਂ ਇੱਕ ਚਿਪ ਜਿਹੜੀ ਆ ਸੀਕਰਟ ਮਾਈਕਰੋ ਚਿਪ ਆ ਉਹ ਉਹਨਾਂ ਦੇ ਵਿੱਚ ਲਾ ਰਹੀ ਹੈਗੀ ਆ। ਨਵਾਂ ਪੋਲ ਜਿਹੜਾ ਆਇਆ ਹੈਗਾ ਅਮਰੀਕਨ ਪਬਲਿਕ ਦਾ, ਇਹ ਜਿਹੜਾ ਪੋਲ ਕੀਤਾ ਗਿਆ YouGov ਤੇ ਇਕੋਨੋਮਿਸਟ ਦੋਨਾਂ ਵੱਲੋਂ, ਉਹਨਾਂ ਨੇ ਫਾਈਂਡ ਆਊਟ ਕੀਤਾ ਵੀ 5 ਵਿੱਚੋਂ 1 ਜਾਣਾ ਇਹ ਸੋਚ ਰਿਹਾ ਵੀ ਸਾਡੇ ਜਦੋਂ ਟੀਕਾ ਲੱਗਣਾ ਤੇ ਸਾਡੇ ਜਿਹੜੇ ਸਰੀਰ ਦੇ ਵਿੱਚ ਜਿਹੜੀ ਆ ਉਹ ਚਿਪ ਲੱਗ ਜਾਣੀ ਆ ਤੇ ਸਾਰਾ ਕੁਝ ਜਿਹੜੀ ਗਵਰਨਮੈਂਟ ਨੇ ਉਹ ਤੁਹਾਡਾ ਸਾਰਾ ਡਾਟਾ ਉਹ ਇਕੱਠਾ ਕਰੀ ਜਾਣਾ ਹੈਗਾ। ਉਹ ਇਹ ਨਹੀਂ ਸਮਝਦੇ ਵੀ ਸਰਕਾਰ ਕੋਲ ਤਾਂ ਆਲਰੇਡੀ ਇੰਨਾ ਜਿਹੜਾ ਡਾਟਾ ਆ ਉਹ ਪਹਿਲਾਂ ਹੀ ਹਰ ਇੱਕ ਦੇ ਉੱਤੇ ਜਿਹੜਾ ਉਹ ਮੌਜੂਦ ਹੈਗਾ ਆ। ਹਰ ਇੱਕ ਸਰਕਾਰ ਨਾਲੋਂ ਤਾਂ ਫੇਸਬੁੱਕ ਕੋਲ ਹੀ ਜ਼ਿਆਦਾ ਮੇਰੇ ਖਿਆਲ ਹੋਣਾ ਹਰ ਇੱਕ ਦਾ। ਹਾਂਜੀ, ਨਹੀਂ ਉਹ ਦੇਖੋ ਫੇਸਬੁੱਕ ਦੇ ਉੱਤੇ ਤਾਂ ਬੰਦਾ ਆਪਣੀ ਮਰਜ਼ੀ ਦੇ ਨਾਲ ਡਾਟਾ ਜਿਹੜਾ ਉਹ ਪਾਉਂਦਾ ਹੈਗਾ ਆ। ਸੋ ਸਵਾਲ ਤਾਂ ਹੀ ਪ੍ਰਾਈਵੇਸੀ ਨੂੰ ਲੈ ਕੇ ਹੁੰਦਾ ਵੀ ਬਗੈਰ ਇਜਾਜ਼ਤ ਤੋਂ ਜਿਹੜਾ ਡਾਟਾ ਹੈ ਉਹ ਇਕੱਠਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਜਿਹੜਾ ਪੈਗਾਸਸ ਕਾਂਡ ਜਿਹੜਾ ਆਪਾਂ ਇਸ ਟਾਈਮ ਸੁਣ ਰਹੇ ਹੈਗੇ ਆ ਲੋਕਾਂ ਦੇ ਵਿੱਚ, ਖਾਸ ਕਰਕੇ ਸਰਕਾਰਾਂ ਦੇ ਦੁਆਰਾ ਇਸ ਸਪਾਈਵੇਅਰ ਨੂੰ ਵਰਤਿਆ ਜਾਣਾ, ਆਪਣੇ ਵਿਰੋਧੀਆਂ ਦੇ ਉੱਤੇ ਜਿਹੜੀ ਉਹ ਨਜ਼ਰ ਰੱਖਣੀ, ਉਹ ਇੱਕ ਇਹੀ ਜਿਹੜੇ ਮਸਲੇ ਦੇ ਵਿੱਚ ਉੱਭਰ ਕੇ ਜਿਹੜਾ ਉਹ ਆਉਂਦਾ ਹੈਗਾ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ਾਂ ਦੀ ਜਿਹੜੀ ਕੌਨਸਪੀਰੇਸੀਜ਼ ਆ ਬਹੁਤ ਜ਼ਿਆਦਾ ਤੇਜ਼ ਆ। ਪਰ ਇਹ ਵੀ ਫੇਸਬੁੱਕ ਵਰਗੇ ਪਲੇਟਫਾਰਮਸ ਦੇ ਕਰਕੇ ਹੀ ਬਹੁਤ ਸਾਰੀਆਂ ਜਿਹੜੀਆਂ ਫ੍ਰਿੰਜ ਕੌਨਸਪੀਰੇਸੀ ਥਿਊਰੀਜ਼ ਹੁੰਦੀਆਂ ਆ ਉਹਨਾਂ ਨੂੰ ਹਵਾ ਜਿਹੜੀ ਉਹ ਮਿਲਦੀ ਆ ਅਤੇ ਉਹ ਉਹਨਾਂ ਲੋਕਾਂ ਤੱਕ ਵੀ ਜਿਹੜੀ ਉਹ ਪਹੁੰਚ ਜਾਂਦੀ ਆ ਜਿੱਥੇ ਕਹਿ ਲਓ ਵੀ ਨਹੀਂ ਪਹੁੰਚਣੀ ਜਾਂਦੀ ਸੀ, ਜਾਂ ਕਿਤੇ ਕਿਤੇ ਦੱਬੀ ਕੁਚਲੀ ਪਹਿਲੋਂ ਜਿਹੜੀ ਉਹ ਰਹਿ ਜਾਂਦੀ ਸੀਗੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਉਹ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਵਿੱਚ ਇੱਕ ਯਹੂਦੀਆਂ ਦੇ ਸਿਨੇਗੋਗ ਦੇ ਉੱਤੇ ਗੋਲੀ ਚਲਾਉਣ ਵਾਲਾ 22 ਸਾਲਾਂ ਦਾ ਇੱਕ ਉਸ ਟਾਈਮ ਦੇ ਉੱਤੇ ਨਰਸਿੰਗ ਸਟੂਡੈਂਟ ਵੀ ਰਿਹਾ ਸੀ, ਜੌਨ ਅਰਨੈਸਟ। 19 ਸਤੰਬਰ 2019 ਦੇ ਵਿੱਚ ਸੈਨ ਡਿਏਗੋ 'ਚ ਇਹਨੇ ਜਿਹੜੀ ਉਹ ਚਲਾਈ ਸੀ ਅਤੇ ਉਸ ਨੇ ਜਿਹੜੇ ਅੱਜ ਆਪਣੇ ਦੋਸ਼ ਕਬੂਲ ਕਰ ਲਏ ਆ। ਅਤੇ ਦੋਸ਼ ਕਬੂਲ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਇਸ ਦੇ ਉੱਤੇ ਕਹਿੰਦੇ ਆ ਵੀ ਹੁਣ ਫੈਡਰਲ ਚਾਰਜਿਸ ਵੀ ਜਿਹੜੇ ਉਹ ਲਗਾਏ ਜਾ ਸਕਦੇ ਆ। ਸਤੰਬਰ 19 2019 ਦੇ ਵਿੱਚ ਇਸ ਨੇ ਜਿਹੜੀਆਂ ਇਸ ਦੇ ਉੱਤੇ ਸਿਨੇਗੋਗ ਦੇ ਉੱਤੇ ਜਿਹੜੀਆਂ ਉਹ ਗੋਲੀਆਂ ਚਲਾਈਆਂ ਸੀ। ਪਾਸ ਓਵਰ ਦਾ ਕਹਿੰਦੇ ਵੀ ਉਹਨਾਂ ਦਾ ਜਿਹੜਾ ਉਹ ਲਾਸਟ ਦਿਨ ਸੀਗਾ। ਸੋ ਕਹਿੰਦੇ ਵੀ ਇਸ ਨੇ ਜਿਹੜੀ ਇਹ ਆਪਣੀ ਗਿਲਟੀ ਦੋਸ਼ ਕਬੂਲ ਕਰਨ ਦੇ ਕਰਕੇ ਜਿਹੜੀ ਡੈਥ ਪੈਨਲਟੀ ਆ ਉਸ ਤੋਂ ਜਿਹੜਾ ਉਹ ਹੁਣ ਇਹ ਬਚ ਜਾਊਗਾ ਅਤੇ ਹੁਣ ਲੱਗਦਾ ਵੀ ਸਾਰੀ ਉਮਰ ਸਟੇਟ ਪ੍ਰਿਜ਼ਨ ਦੇ ਵਿੱਚ ਵਿਦਆਊਟ ਪੋਸੀਬਿਲਿਟੀ ਆਫ ਪਰੋਲ ਜਿਹੜੀ ਆ ਉਹ ਉਸ ਦੇ ਲਈ ਜਿਹੜਾ ਇਹ ਮੰਨ ਗਿਆ ਹੈਗਾ ਆ। ਅਤੇ ਕਹਿੰਦੇ 30 ਸਤੰਬਰ ਨੂੰ ਜਿਹੜੀ ਸੈਂਟੈਂਸਿੰਗ ਆ ਉਹ ਇਸ ਨੂੰ ਸੁਣਾਈ ਜਾਵੇਗੀ। ਸੈਮੀ ਆਟੋਮੈਟਿਕ ਰਾਈਫਲ ਦੇ ਨਾਲ ਇਸ ਨੇ ਜਿਹੜੀਆਂ ਆ ਉੱਥੇ ਗੋਲੀਆਂ ਚਲਾਈਆਂ ਸੀ, ਜਿਸ ਦੇ ਵਿੱਚ ਇੱਕ 60 ਸਾਲਾਂ ਦਾ ਲੌਰੀ ਗਿਲਬਰਟ ਕਾਏ ਅਤੇ ਨਾਲ ਜਿਹੜੇ ਆ ਉਹ 3 ਹੋਰ ਲੋਕ ਜ਼ਖਮੀ ਹੋਏ ਸੀਗੇ, ਜਿਨ੍ਹਾਂ ਵਿੱਚ ਇੱਕ ਰੈਬਾਈ ਦੀ 8 ਸਾਲਾਂ ਦੀ ਕੁੜੀ ਵੀ ਜਿਹੜੀ ਉਹ ਸ਼ਾਮਲ ਸੀ। ਜੀ ਸੋ ਬਿਲਕੁਲ ਹੇਟ ਜਿਹੜੀ ਆ ਅਜੇ ਵੀ ਲੋਕਾਂ ਦੇ ਵਿੱਚ ਬਹੁਤ ਆ। ਤੇ ਜੇ ਹੇਟ ਦੀ ਗੱਲ ਕਰਦੇ ਜਾਈਏ, ਅੱਜ ਐਲਬਾਮਾ ਸਿਟੀ ਦੇ ਵਿੱਚ ਇੱਕ ਜਿਹੜਾ ਉੱਥੇ ਦਾ ਸਿਟੀ ਦਾ ਲੀਡਰ ਆ ਉਸ ਨੇ ਆਪਣੀ ਹੀ ਜਿਹੜੀ ਆ ਕੌਂਸਲ ਮੀਟਿੰਗ ਦੇ ਦੌਰਾਨ ਇੱਕ ਕਾਲੇ ਮੂਲ ਦੇ ਜਿਹੜੇ ਲੋਕ ਸੀ ਉਹਨਾਂ ਦੇ ਲਈ ਐਨ ਸ਼ਬਦ ਜਿਹੜਾ ਵਰਤ ਲਿਆ। ਸੋ ਉਹਦਾ ਬਹੁਤ ਵਿਰੋਧ ਹੋ ਰਿਹਾ
ਟ੍ਰੈਂਟ ਸਿਟੀ ਦਾ ਜਿਹੜਾ ਇੱਕ ਕੌਂਸਲ ਮੈਂਬਰ ਹੈਗਾ ਆ ਟੌਮੀ ਬ੍ਰਾਇੰਟ, ਤੇ ਉਹਦਾ ਹੁਣ ਰੈਜ਼ੀਗਨੇਸ਼ਨ ਦੇ ਲਈ ਲੋਕ ਦਬਾਅ ਪਾ ਰਹੇ। ਉਹ ਕਹਿੰਦਾ ਵੀ ਮੈਂ ਤਾਂ ਰਿਜ਼ਾਈਨ ਨਹੀਂ ਕਰਨਾ, ਪਰ ਮੈਂ ਤਾਂ ਹੁਣ ਸਿਟੀ ਦੇ ਮੇਅਰ ਦੇ ਲਈ ਜਿਹੜਾ ਆ ਫਾਈਟ ਕਰੂੰਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਪੈਸੇਡੀਨਾ ਸ਼ਹਿਰ ਆ ਉਹ ਹੁਣ ਆਪਣੇ ਜਿਹੜੇ ਸਿਟੀ ਦੇ ਵਰਕਰਸ ਆ ਉਹ ਰਿਕਵਾਇਰ ਕਰ ਰਹੀ ਆ, ਉਹ ਕਹਿ ਰਹੀ ਆ ਵੀ ਤੁਹਾਨੂੰ ਫੁੱਲੀ ਵੈਕਸੀਨੇਟ ਹੋਣਾ ਪਵੇਗਾ ਜੇ ਤੁਸੀਂ ਇੱਥੇ ਕੰਮ ਕਰਨਾ ਆ। ਸਦਰਨ ਕੈਲੀਫੋਰਨੀਆ ਦਾ ਇਹ ਜਿਹੜਾ ਸ਼ਹਿਰ ਆ, ਇਹਨਾਂ ਨੇ ਪਰਸੋਂ ਜਿਹੜੀ ਆ ਇਸ ਦੇ ਬਾਰੇ ਇਹ ਅਨਾਊਂਸਮੈਂਟ ਕੀਤੀ ਸੀ। ਸਿਟੀ ਕੌਂਸਲ ਦੀ ਮੀਟਿੰਗ ਆ, ਉਸ ਤੋਂ ਬਾਅਦ 'ਚ ਪੈਸੇਡੀਨਾ ਸਿਟੀ ਦੇ 2000 ਦੇ ਤਕਰੀਬਨ ਇੰਪਲੋਈ ਹੈਗੇ ਆ, ਅਤੇ ਹੁਣ ਜਿਹੜੇ ਆ ਵੀ ਕਹਿੰਦੇ ਉਹਨਾਂ ਨੂੰ ਰਿਕੁਆਇਰਮੈਂਟ ਕੀਤੀ ਜਾ ਰਹੀ ਆ। ਕਹਿੰਦੇ ਵੀ ਉੱਦਾਂ ਇਹ ਰਿਕੁਆਇਰਮੈਂਟ ਉਦੋਂ ਤੱਕ ਇਫੈਕਟ ਵਿੱਚ ਨਹੀਂ ਆਊਗੀ ਜਿੰਨੀ ਦੇਰ ਤੱਕ FDA ਜਿਹੜੀ ਆ ਇਸ ਨੂੰ ਫੁੱਲੀ ਅਪਰੂਵਲ ਜਿਹੜਾ ਆ ਵੈਕਸੀਨੇਸ਼ਨ ਨੂੰ ਉਹ ਨਹੀਂ ਦੇ ਦਿੰਦੀ, ਫਾਈਨਲ ਅਪਰੂਵਲ। ਜਿਹੜੀਆਂ 3 ਵੈਕਸੀਨਸ ਰਾਈਟ ਨਾਓ ਅਵੇਲੇਬਲ ਹੈਗੀਆਂ ਆਲਰੇਡੀ, ਫਾਈਜ਼ਰ ਮੋਡਰਨਾ ਵਾਲਿਆਂ ਨੇ ਫਾਈਨਲ ਫੁੱਲ ਅਪਰੂਵਲ ਦੇ ਲਈ FDA ਨੂੰ ਜਿਹੜੇ ਆਪਣੇ ਦਸਤਾਵੇਜ਼ ਆ ਉਹ ਘੱਲ ਦਿੱਤੇ ਹੈਗੇ ਆ। ਕਹਿੰਦੇ ਵੀ ਪੈਸੇਡੀਨਾ ਦੀ ਜਿਹੜੀ ਸਿਟੀ ਵਾਲੇ ਦੱਸਦੇ, ਕਹਿੰਦੇ ਵੀ 60% ਸਿਟੀ ਵਰਕਰ ਇਹ ਖੁਦ ਆਲਰੇਡੀ ਮੰਨ ਰਹੇ ਨੇ ਵੀ ਉਹ ਪਹਿਲਾਂ ਹੀ ਫੁੱਲੀ ਵੈਕਸੀਨੇਟ ਹੋ ਚੁੱਕੇ ਹੋਏ ਨੇ। ਜੀ, ਅਗਲੀ ਖਬਰ ਆਪਣੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਸਾਲ ਐਲਡਰਾਡੋ ਵਾਈਲਡ ਫਾਇਰ ਜਿਹੜੀ ਲੱਗੀ ਸੀ ਸਦਰਨ ਕੈਲੀਫੋਰਨੀਆ ਦੇ ਵਿੱਚ, ਜਿਹਦੇ ਨਾਲ 22,000 ਏਕੜ ਜਿਹੜੇ ਆ ਸੜ ਕੇ ਤਬਾਹ ਹੋ ਗਏ ਸੀ। ਇੱਕ ਫਾਇਰ ਫਾਈਟਰ ਦੀ ਜਿਹੜੀ ਮੌਤ ਵੀ ਹੋ ਗਈ ਸੀ। ਉਹਦੇ ਸੰਬੰਧ ਦੇ ਵਿੱਚ ਇੱਕ ਜਿਹੜਾ ਕਪਲ ਆ, ਰਿਫਿਊਜੀਓ ਮੈਨੂਅਲ ਇਮਨੇਜ਼ ਜੂਨੀਅਰ ਤੇ ਉਹਦੀ ਵਾਈਫ ਜਿਹੜੀ ਆ ਐਂਜਲਾ ਰੇਨੇ ਇਮਨੇਜ਼, ਦੋਨਾਂ ਨੂੰ ਹੁਣ ਚਾਰਜ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਨੇ ਇੱਕ ਜੈਂਡਰ ਰਿਵੀਲ ਪਾਰਟੀ ਜਿਹੜੀ ਆ ਉਹ ਕੀਤੀ ਸੀ, ਜਿਹਦੇ ਕਾਰਨ ਉੱਥੇ ਅੱਗ ਲੱਗੀ। ਜੈਂਡਰ ਰਿਵੀਲ ਪਾਰਟੀ ਇਹ ਹੁੰਦੀ ਆ ਵੀ ਜੋ ਉਹ 'ਚ ਦੱਸਦੇ ਆ ਵੀ ਜਦੋਂ ਲੋਕਾਂ ਨੂੰ ਇਕੱਠੇ ਕਰਕੇ ਵੀ ਇਹ ਮੁੰਡਾ ਹੋਣਾ ਜਾਂ ਕੁੜੀ ਹੋਣੀ ਆ, ਉਹ ਤੋਂ ਬਾਅਦ ਫਿਰ ਪਟਾਕੇ ਚਲਾਉਂਦੇ ਡਿਫਰੈਂਟ ਕਲਰ ਦੀਆਂ ਜਿਹੜੀਆਂ ਫੁੱਲਝੜੀਆਂ ਵਗੈਰਾ ਚਲਾਉਂਦੇ, ਜਿਹਦੇ ਨਾਲ ਉਹ ਅੱਗ ਲੱਗੀ ਸੀਗੀ। ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ, ਜਿਨ੍ਹਾਂ ਨੂੰ ਕੈਲ ਫਾਇਰ ਵੀ ਕੈਲੀਫੋਰਨੀਆ 'ਚ ਕਿਹਾ ਜਾਂਦਾ ਆ, ਕਹਿੰਦੇ ਵੀ ਇਹ ਸਮੋਕ ਜਨਰੇਟਿੰਗ ਪਾਇਰੋਟੈਕਨਿਕ ਡਿਵਾਈਸ ਹੁੰਦੀ ਹੈਗੀ ਆ, ਜਿਹਦੇ ਨਾਲ ਇਹ ਵਾਈਲਡ ਫਾਇਰ ਲੱਗੀ ਸੀ। ਫਾਇਰ ਫਾਈਟਰ ਚਾਰਲਸ ਮੋਰਟਨ ਹੋਣਾ ਦੀ ਇਸ ਅੱਗ ਦੇ ਵਿੱਚ ਮੌਤ ਹੋ ਗਈ ਸੀ। ਹੁਣ ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਸੈਨ ਬਰਨਾਰਡੀਨੋ ਕਾਉਂਟੀ ਵੱਲੋਂ, ਤੇ ਕਹਿੰਦੇ ਵੀ 20 ਸਾਲਾਂ ਦੀ ਸਜ਼ਾ ਹੋ ਸਕਦੀ ਆ ਜੇ ਉਹ ਗਿਲਟੀ ਪਾਏ ਗਏ। ਜੀ ਦੇਖੋ, ਬਹੁਤ ਮੰਦਭਾਗੀ ਗੱਲ ਆ। ਖੁਸ਼ੀ ਦੇ ਮੌਕਾ ਜਿਹੜਾ ਆ ਕਿਸ ਤਰੀਕੇ ਦੇ ਨਾਲ ਜਿਹੜਾ ਅਜਿਹੇ ਮਾਹੌਲ ਦੇ ਵਿੱਚ ਬਦਲ ਜਾਂਦਾ ਆ, ਇਸ ਦਾ ਜਿਹੜਾ ਉਹ ਪਤਾ ਨਹੀਂ ਲੱਗਦਾ ਹੁੰਦਾ। ਸੋ ਤਾਂ ਹੀ ਬਾਰ-ਬਾਰ ਇਹ ਆਖਿਆ ਜਾਂਦਾ ਵੀ ਭਾਈ ਧਿਆਨ ਜਿਹੜਾ ਆ ਉਹ ਰੱਖਿਆ ਕਰੋ, ਜਿਹੜੀਆਂ ਇਹਨਾਂ ਚੀਜ਼ਾਂ ਦੇ ਨਾਲ ਹੀ ਧਿਆਨ ਰੱਖ ਕੇ ਹੀ ਫਾਇਦਾ ਆ। ਦੇਖੋ ਮਹਿੰਗਾ ਜਿਹੜਾ ਇਹਨਾਂ ਨੂੰ ਕਾਫੀ ਕੰਮ ਜਿਹੜਾ ਉਹ ਪੈ ਸਕਦਾ। ਚਲੋ ਸਜ਼ਾ ਨਾ ਹੋਵੇ ਅਸੀਂ ਤਾਂ ਨਹੀਂ ਚਾਹੁੰਦੇ ਵੀ ਉਹ ਨਿਆਣੇ ਦਾ ਵੀ, ਚਲੋ ਉਹਦੇ ਦਾ ਕੀ ਕਸੂਰ ਹੋਊਗਾ, ਪਰ ਇਹ ਆ ਵੀ ਇੱਥੋਂ ਸਾਰਿਆਂ ਨੂੰ ਸਬਕ ਲੈਣਾ ਚਾਹੀਦਾ ਆ ਵੀ ਇੱਦਾਂ ਦੇ ਜਿਹੜੇ ਕੰਮ ਆ ਉਹ ਉਹੋ ਜਿਹੇ ਥਾਵਾਂ ਦੇ ਉੱਤੇ ਕਰਨਾ ਚਾਹੀਦੇ ਆ ਜਿੱਥੇ ਕੋਈ ਇੱਦਾਂ ਦਾ ਖਤਰਾ ਜਿਹੜਾ ਉਹ ਨਾ ਹੋਵੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਸਾਊਥ ਕੈਰੋਲੀਨਾ ਦੀ ਸਟੇਟ ਯੂਨੀਵਰਸਿਟੀ ਨੇ ਆਪਣੇ 2500 ਸਾਬਕਾ ਜਿਹੜੇ ਵਿਦਿਆਰਥੀ ਸੀ ਉਹਨਾਂ ਦੇ ਲੋਨ ਜਿਹੜੇ ਉਹ ਮਾਫ ਕਰ ਦਿੱਤੇ ਹੈਗੇ ਆ। ਸਾਊਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਇਹ ਸਟੇਟ ਦੀ ਜਿਹੜੀ ਪਬਲਿਕ ਜਿਹੜੀ ਇੱਕ ਯੂਨੀਵਰਸਿਟੀ ਆ, ਅਤੇ ਇਹ ਹਿਸਟੋਰੀਕਲੀ ਬਲੈਕ ਕਾਲਜ ਜਿਹੜਾ ਉਹ ਮੰਨਿਆ ਜਾਂਦਾ, ਜਿੱਥੇ ਮੈਜੋਰਟੀ ਦੇ ਵਿੱਚ ਕਾਲੇ ਮੂਲ ਦੇ ਜਿਹੜੇ ਵਿਦਿਆਰਥੀ ਉਹ ਜ਼ਿਆਦਾ ਪੜ੍ਹਦੇ ਰਹੇ ਆ। ਸੋ ਸਕੂਲ ਨੇ ਕਿਹਾ ਆ ਵੀ $9.8 ਮਿਲੀਅਨ ਦੇ 2500 ਵਿਦਿਆਰਥੀਆਂ ਦੇ ਇਹ ਜਿਹੜੇ ਲੋਨ ਆ ਉਹਨਾਂ ਨੂੰ ਜਿਹੜਾ ਉਹ ਮਾਫ ਕਰਨ ਜਾ ਰਹੇ ਆ। ਕਹਿੰਦੇ ਵੀ ਇਹ ਜਿਹੜੇ ਡਾਲਰ ਆ ਇਹਨਾਂ ਨੂੰ ਕੇਅਰਸ ਐਕਟ ਅਤੇ ਅਮੈਰੀਕਨ ਰੈਸਕਿਊ ਪਲਾਨ ਜਿਹੜੇ ਸਟਿਮੂਲਸ ਪੈਕੇਜ ਸੀਗੇ, ਪਿਛਲੇ 2 ਕੋਵਿਡ ਦੇ ਜਿਹੜੇ ਪੈਕੇਜਸ ਆਏ ਸੀ ਉਹਨਾਂ ਦੇ ਵਿੱਚੋਂ ਜਿਹੜੇ ਉਹ ਮਿਲੇ ਆ, ਅਤੇ ਇਹ ਇਸ ਪਾਸੇ ਵੱਲ ਨੂੰ ਵਰਤ ਰਹੇ ਨੇ। ਸੋ 2500 ਵਿਦਿਆਰਥੀਆਂ ਦੀ ਜਿਹੜਾ ਹਰਜੋਤ ਸਿੰਘ ਜੀ ਡੈਫੀਨੇਟਲੀ ਜੀਵਨ ਜਿਹੜਾ ਉਹ ਬਦਲ ਸਕਦਾ ਹੈ। ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜਾ ਆ ਉਹਨਾਂ ਦੇ ਉੱਤੇ ਕਰਜ਼ਾ ਹੁੰਦਾ ਆ। ਇਸ ਮੌਕੇ ਅਮਰੀਕਾ ਦੇ ਵਿੱਚ ਅੱਜ ਦੀ ਜੇ ਗੱਲ ਕਰਦੇ ਜਾਈਏ, 42 ਮਿਲੀਅਨ ਅਮਰੀਕਨਸ ਦੇ ਉੱਤੇ ਸਟੂਡੈਂਟ ਲੋਨਸ ਦਾ ਜਿਹੜਾ ਉਹ ਭਾਰ ਆ, ਜਿਨ੍ਹਾਂ ਦੀ ਕੁੱਲ ਕੀਮਤ ਮਿਲਾ ਕੇ $1.6 ਟ੍ਰਿਲੀਅਨ ਜਿਹੜੀ ਆ ਉਹ ਬਣਦੀ ਆ।
ਅਗਲੀ ਜਿਹੜੀ ਖਬਰ ਆ ਉਹ ਵੀ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ। ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਈਡੀਡੀ ਆ ਉੱਥੇ ਬਹੁਤ ਵੱਡਾ ਜਿਹੜਾ ਫਰਾਡ ਹੋਇਆ ਸੀ। ਲਗਭਗ $16 ਬਿਲੀਅਨ ਦਾ ਜਿਹੜਾ ਫਰਾਡ ਹੋਇਆ, ਜਿਹਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜੇ ਇਨਮੇਟ ਜਿਹੜੇ ਆ ਜਿਨ੍ਹਾਂ ਨੂੰ ਸਜ਼ਾ ਹੋਈ ਹੋ ਸੀ ਉਹ ਵੀ ਅਨਪਲਾਇਮੈਂਟ ਲੈ ਗਏ। ਕੱਲਾ ਵਿਦਿਨ USA ਨਹੀਂ ਹੋਇਆ, ਨਾਈਜੀਰੀਆ ਹੋਰ ਮੁਲਕਾਂ ਤੋਂ ਜਿਹੜੇ ਆਨਲਾਈਨ ਭਰ ਕੇ ਲੋਕਾਂ ਨੇ ਫਰੋਜੂਲੈਂਟ ਨਾਮ ਜਿਨ੍ਹਾਂ ਨੇ ਕਦੇ ਕੰਮ ਨਹੀਂ ਕੀਤਾ ਉਹ ਅਨਪਲਾਇਮੈਂਟ ਲੈ ਗਏ। ਕਹਿੰਦੇ ਪਈ ਪਿਛਲੇ ਜਿਹੜਾ ਮਾਰਚ ਆ 2020 ਉਹ ਤੋਂ ਲੈ ਕੇ ਹੁਣ ਤੱਕ 23 ਮਿਲੀਅਨ ਲੋਕਾਂ ਨੇ ਕਲੇਮ ਫਾਈਲ ਕੀਤੇ ਆ। ਸੋ ਜਿਹੜੀ USA ਦੇ ਵਿੱਚ ਕੈਲੀਫੋਰਨੀਆ ਦੀ ਪੋਪੂਲੇਸ਼ਨ 40 ਮਿਲੀਅਨ ਦੇ ਕਰੀਬ ਆ, 23 ਮਿਲੀਅਨ ਕਲੇਮਸ ਲੋਕਾਂ ਨੇ ਫਾਈਲ ਕੀਤੇ ਆ। $158 ਬਿਲੀਅਨ ਜਿਹੜਾ ਬੈਨੀਫਿਟਸ ਗਿਆ। ਜਿਸ ਤਰ੍ਹਾਂ ਮੈਂ ਦੱਸਿਆ ਵੀ $16 ਬਿਲੀਅਨ ਦੇ ਕਰੀਬ ਫਰਾਡ ਹੋਏ ਆ ਤੇ $20 ਬਿਲੀਅਨ ਸਸਪੀਸ਼ੀਅਸ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਸਪੈਸ਼ਲ ਕੌਂਸਲ ਜਿਹੜਾ ਆ ਹਾਇਰ ਕੀਤਾ ਹੈਗਾ ਆ, ਜਿਹੜਾ ਕਿ ਸਾਰੀ ਇਨਵੈਸਟੀਗੇਸ਼ਨ ਕਰੂਗਾ। ਜਿਨ੍ਹਾਂ ਲੋਕਾਂ ਨੇ ਫਰਾਡ ਕੀਤੇ ਹੈਗੇ ਆ ਉਹ ਲੋਕਲ ਜਿਹੜੀਆਂ ਪੁਲਿਸ ਦੀਆਂ ਡਿਪਾਰਟਮੈਂਟਸ ਆ ਉਹਨਾਂ ਦੇ ਨਾਲ ਰਲ ਕੇ ਇਹ ਅਰੈਸਟ ਕੀਤੇ ਜਾਣਗੇ। US ਅਟਾਰਨੀ ਜਿਹੜੇ ਹੈਗੇ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ, ਜਿਹੜੇ ਕਿ ਰਹਿ ਚੁੱਕੇ ਆ ਰਿਪਬਲਿਕਨ ਪ੍ਰੈਜ਼ੀਡੈਂਟ ਜਾਰਜ W ਬੁਸ਼ ਤੇ ਡੋਨਲਡ ਟਰੰਪ ਉਹਨਾਂ ਦੇ ਅੰਡਰ, ਤੇ ਉਹਨਾਂ ਨੂੰ ਜਿਹੜਾ ਹਾਇਰ ਕੀਤਾ ਗਿਆ ਹੈਗਾ ਗਵਰਨਰ ਦੇ ਵੱਲੋਂ। ਜੀ ਜੀ। ਤੇ ਹਰਜੋਤ ਸਿੰਘ ਜੀ, ਪ੍ਰੋਪ 22 ਯਾਦ ਹੋਣਾ ਆ, ਪਿਛਲੀਆਂ ਇਲੈਕਸ਼ਨਸ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਸੀ, ਜਿਸ ਦੇ ਵਿੱਚ ਜਿਹੜੀਆਂ ਰਾਈਡ ਸ਼ੇਅਰਿੰਗ ਜਿਹੜੀਆਂ ਕੰਪਨੀਜ਼ ਸੀਗੀਆਂ ਉਹਨਾਂ ਦੇ ਦੁਆਰਾ ਇਸ ਨੂੰ ਬਹੁਤ ਪ੍ਰਮੋਟ ਕੀਤਾ ਗਿਆ। ਅਤੇ ਹੁਣ ਇਸ ਦੇ ਪਾਸ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਰਾਈਡ ਸ਼ੇਅਰ ਡਰਾਈਵਰਸ ਆ ਪੂਰੇ ਕੈਲੀਫੋਰਨੀਆ ਦੇ ਵਿੱਚ ਬੜੇ ਸਤਾਏ ਹੋਏ ਨੇ। ਹੁਣ ਇਹ ਮੰਗ ਕਰ ਰਹੇ ਆ ਵੀ ਭਾਈ ਸਾਨੂੰ ਯੂਨੀਅਨ ਬਣਾਉਣ ਦੀ ਜਿਹੜੀ ਉਹ ਅਧਿਕਾਰ ਮਿਲਣਾ ਚਾਹੀਦਾ ਆ, ਅਤੇ ਜਿਹੜਾ ਪ੍ਰੋ ਐਕਟ ਆ ਉਸ ਦੇ ਨਾਲ ਜਿਹੜਾ ਆ, ਸੋ ਕਹਿੰਦੇ ਵੀ ਹੁਣ ਰਾਈਡ ਸ਼ੇਅਰ ਡਰਾਈਵਰਜ਼ ਯੂਨਾਈਟਿਡ ਇਹਨਾਂ ਨੇ ਇੱਕ ਸਟਰਾਈਕ ਐਲਾਨੀ ਹੈਗੀ ਆ। ਕਹਿੰਦੇ ਵੀ ਊਬਰ ਦੇ ਹੈੱਡਕੁਆਟਰ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਹੈਗੇ ਆ, ਸੈਨ ਡਿਏਗੋ ਦੇ ਵਿੱਚ ਜਿਹੜੇ ਆ ਲਿਫਟ ਡਰਾਈਵਰ ਸੈਂਟਰ ਆ ਉਸ ਦੇ ਬਾਹਰ, ਅਤੇ LAX ਜਿਹੜਾ ਲਾਸ ਐਂਜਲਸ ਏਅਰਪੋਰਟ ਆ, ਇਹਨਾਂ ਸਾਰੇ ਥਾਵਾਂ ਦੇ ਉੱਤੇ ਇਕੱਠੀ ਜਿਹੜੀ ਆ ਉਹ ਸਟਰਾਈਕ ਕਰਨ ਜਾ ਰਹੇ ਹੈਗੇ ਆ। ਸੋ ਪਿਛਲੇ ਸਾਲ ਹੀ ਇਹ ਜਿਹੜਾ ਪ੍ਰੋਪ 22 ਹਰਜੋਤ ਸਿੰਘ ਜੀ ਜਿਹੜਾ ਉਹ ਪਾਸ ਹੋਇਆ ਸੀ, ਉਦੋਂ ਲੋਕੀ ਤਾਂ ਕਹਿੰਦੇ ਸੀ ਵੀ ਲੈ ਵੀ ਮੌਜਾਂ ਹੀ ਲੱਗ ਜਾਣੀਆਂ ਆ, ਬਹੁਤ ਸਾਰੇ ਲੋਕ ਰੌਲਾ ਪਾਉਂਦੇ ਰਹੇ, ਪਰ ਇਹਨਾਂ ਕੰਪਨੀਆਂ ਦੀਆਂ ਗੱਲਾਂ ਦੇ ਵਿੱਚ ਲੋਕ ਆ ਗਏ, ਫਸ ਗਏ, ਅਤੇ ਹੁਣ ਜਿਹੜੇ ਕੰਮ ਕਰਨ ਵਾਲੇ ਆ ਉਹ ਇਸ ਚੀਜ਼ ਨੂੰ ਜਿਹੜਾ ਉਹ ਪਛਤਾ ਰਹੇ। ਕਹਿੰਦੇ ਆ ਵੀ ਸਾਡੇ ਲਈ ਜਿਹੜੇ ਆ ਉਹ ਫੇਅਰ ਦੇ ਕੀਮਤਾਂ ਜਿਹੜੀਆਂ ਉੱਦਾਂ ਤਾਂ ਵੱਧ ਰਹੀਆਂ, ਪਰ ਸਾਡੇ ਰੇਟਸ ਜਿਹੜੇ ਉਹ ਲਗਾਤਾਰ ਘਟਦੇ ਜਾ ਰਹੇ ਆ। ਸੋ ਇਸ ਕਰਕੇ ਹੁਣ ਜਿਹੜੇ ਰਾਈਡ ਸ਼ੇਅਰ ਡਰਾਈਵਰਸ ਆ ਕੈਲੀਫੋਰਨੀਆ ਦੇ, ਉਹ ਸਟਰਾਈਕ ਜਿਹੜੀ ਆ ਉਹ ਕਰਨ ਜਾ ਰਹੇ ਆ। ਜਲਦ ਹੀ ਕਹਿੰਦੇ ਆ ਵੀ ਇਸ ਦੀ ਜਿਹੜੀ ਤਰੀਕ ਆ ਉਹ ਇਹਨਾਂ ਨੇ ਘੋਸ਼ਿਤ ਕਰਨੀ ਹੈਗੀ ਆ। ਜੀ ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਅੱਜ ਮੁਜ਼ਾਹਰਾ ਹੋ ਰਿਹਾ ਬਹੁਤ ਵੱਡਾ ਰਾਈਡ ਸ਼ੇਅਰ ਡਰਾਈਵਰਸ ਯੂਨਾਈਟਿਡ ਵੱਲੋਂ ਸੈਨ ਫਰਾਂਸਿਸਕੋ ਦੇ ਵਿੱਚ। ਅੱਜ 11 ਵਜੇ ਜਿਹੜਾ ਇਹ ਸ਼ੁਰੂ 11:30 ਵਜੇ ਸ਼ੁਰੂ ਹੋਣਾ ਹੈ 4th ਤੇ ਬੈਰੀ ਦੇ ਉੱਤੇ ਸਟਰੀਟ ਤੇ ਸੈਨ ਫਰਾਂਸਿਸਕੋ 'ਚ, ਖਤਮ ਹੋਊਗਾ ਜਿੱਦਾਂ 1 ਵਜੇ 1725 3rd ਸਟਰੀਟ ਤੇ। ਸੋ ਜਿੰਨੇ ਵੀ ਰਾਈਡ ਸ਼ੇਅਰਸ ਡਰਾਈਵਰ ਯੂਨਾਈਟਿਡ ਆ ਉਹਨਾਂ ਨੇ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਅੱਜ 24 ਘੰਟਿਆਂ ਦੇ ਲਈ ਊਬਰ ਲਿਫਟ ਜਿਹੜੀਆਂ ਇਹ ਕੰਪਨੀਆਂ ਇਹਨਾਂ ਦੀ ਕੋਈ ਐਪ ਨਾ ਯੂਜ਼ ਕਰੋ। ਹੁਣ ਸਾਰਿਆਂ ਨੂੰ ਪਤਾ ਵੀ ਮਿਲੀਅਨਸ ਆਫ ਡਾਲਰ ਉਹਨਾਂ ਨੇ ਸਪੈਂਡ ਕੀਤੇ ਸੀ। ਕਹਿੰਦੇ ਸੀ ਵੀ ਜੀ ਅਸੀਂ ਫਿਕਸ ਜਿਹੜੀ ਤੁਹਾਡੀ ਸੈਲਰੀ ਹੋਊਗੀ ਪਲੱਸ ਬੋਨਸ ਹੋਊਗਾ ਪਲੱਸ ਤੁਹਾਨੂੰ ਹੈਲਥ ਇੰਸ਼ੋਰੈਂਸ ਦੇਵਾਂਗੇ। ਸੋ ਇਦਾਂ ਦੇ ਸੀ ਉਹ, ਹੁਣ ਮੁੜ ਕੇ ਕੁਝ ਵੀ ਨਹੀਂ ਹੋਇਆ, ਰਾਈਟ। ਸੋ ਇਹਨੂੰ ਦੇਖਦੇ ਹੋਏ ਜਿਹੜੇ ਆ ਲੋਕ ਬਹੁਤ ਵੱਡੀ ਦੇ ਗਿਣਤੀ ਦੇ ਵਿੱਚ ਅੱਜ ਕੈਲੀਫੋਰਨੀਆ ਦੀ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਪ੍ਰੋਟੈਸਟ ਕਰਨ ਜਾ ਰਹੇ ਹੈਗੇ ਆ। ਸੋ ਉਹਦੀ ਇਨਫੋਰਮੇਸ਼ਨ ਆਪਾਂ ਸਾਂਝੀ ਵੀ ਕਰ ਦਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ। ਜਕਾਰਾ ਵਾਲਿਆਂ ਨੇ ਆਲਰੇਡੀ ਜਿਹੜਾ ਉਹਨਾਂ ਦਾ ਸਾਥ ਦੇਣਾ ਸ਼ੁਰੂ ਕੀਤਾ ਹੋਇਆ ਹੈ। ਜੀ ਬਿਲਕੁਲ। ਸੋ ਬਿਲਕੁਲ ਇਹ ਚੀਜ਼ ਮੈਂ ਮਿਸ ਕਰ ਗਿਆ ਸੀ। ਅੱਜ ਹੀ ਜਿਹੜੀ ਇਨਫੈਕਟ ਜਿਹੜੀ ਸਟਰਾਈਕ ਆ ਉਹ ਚੱਲ ਰਹੀ ਆ। ਸੋ ਸੈਨ ਫਰਾਂਸਿਸਕੋ ਦੇ ਵਿੱਚ, ਸੈਨ ਡਿਏਗੋ, LAX ਇਹਨਾਂ ਸਾਰੇ ਥਾਵਾਂ ਦੇ ਉੱਤੇ ਜਿਹੜੀ ਆ ਇਹ ਕਰਨ ਜਾ ਰਹੇ ਆ। ਅਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਹਾਜ਼ਰ ਹੋਵਾਂਗੇ। ਅਤੇ ਅੱਜ ਆਪਾਂ ਜਿਹੜੀ ਆਪਾਂ ਹੈਗੀ ਆ ਆਪਣੇ ਮੌਰਗੇਜਿਸ, ਲੋਨਸ, ਉਸ ਦੇ ਬਾਰੇ, ਅਤੇ ਰੀਅਲ estate ਦੀ ਜਿਹੜੀ ਮਾਰਕੀਟ ਆ ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ ਜ਼ੈਂਡਰ ਮੌਰਗੇਜ ਵਾਲੇ ਮੋਹਨ ਚੀਮਾ ਹੋਣਾ ਦੇ ਨਾਲ। ਅਤੇ ਜਾਣ ਤੋਂ ਪਹਿਲਾਂ, ਬ੍ਰੇਕ ਤੋਂ ਪਹਿਲਾਂ ਇਹ ਦੱਸਦੇ ਜਾਈਏ ਵੀ ਆ ਰਹੇ ਜਿਹੜੇ ਆ ਵੀਕਐਂਡ ਤੋਂ
ਜਿਹੜਾ 26 ਤਰੀਕ ਤੋਂ ਲੈ ਕੇ ਅਤੇ 31 ਤਰੀਕ ਤੱਕ ਆਰਟ ਕੈਂਪ ਜਿਹੜਾ ਆ ਉਹ 8 ਤੋਂ 18 ਸਾਲ ਦੇ ਬੱਚਿਆਂ ਦੇ ਲਈ ਜਿਹੜਾ ਉਹ ਲਗਾਇਆ ਜਾ ਰਿਹਾ ਆ। ਸੋ ਸੀਟਸ ਲਿਮਿਟਿਡ ਨੇ, ਥੋੜ੍ਹੀਆਂ ਸੀਟਸ ਰਹਿ ਗਈਆਂ ਨੇ। ਤੁਰੰਤ ਕਾਲ ਕਰਕੇ ਜਿਹੜੇ ਆਪਣੇ ਬੱਚਿਆਂ ਨੂੰ ਜਿਹੜਾ ਇਸ ਕੈਂਪ ਦੇ ਲਈ ਰਜਿਸਟਰ ਤੁਸੀਂ ਜਿਹੜਾ ਉਹ ਕਰਵਾ ਸਕਦੇ ਆ। ਬਹੁਤ ਹੀ ਉੱਘੇ ਜਿਹੜੇ ਪੇਂਟਰ ਪਰਮ ਸਿੰਘ ਆ ਉਹਨਾਂ ਦੇ ਦੁਆਰਾ ਸਿਖਲਾਈ ਹੋਊਗੀ ਅਤੇ ਉਹਨਾਂ ਦੀਆਂ ਪੇਂਟਿੰਗਸ ਦੀ ਜਿਹੜੀ ਐਗਜ਼ੀਬਿਸ਼ਨ ਵੀ ਹੋਣੀ ਆ, ਜਿਹੜੀ 25 ਤਰੀਕ ਨੂੰ ਦੁਪਹਿਰੋਂ ਬਾਅਦ ਐਤਵਾਰ ਨੂੰ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਆ। ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓਜ਼ ਦੇ ਵਿੱਚ ਹੀ ਜਿਹੜਾ ਕੰਪਲੈਕਸ ਹਾਊਸ ਦੇ ਵਿੱਚ ਹੀ ਜਿਹੜੀ ਹੋਣੀ ਆ ਅਤੇ ਉਹ 31 ਤਰੀਕ ਤੱਕ ਰਹਿਣੀ ਆ ਅਤੇ ਉਹ ਸਾਰਿਆਂ ਦੇ ਲਈ ਓਪਨ ਆ। ਮੇ ਵੀ ਕਿਸੇ ਨੂੰ ਜਿਹੜੀ ਸ਼ਾਇਦ ਕਨਫਿਊਜ਼ਨ ਨਾ ਹੋਵੇ ਵੀ ਕਿੰਨੀ ਉਮਰ ਦੇ ਲਈ ਆ, ਉਹ ਸਾਰਿਆਂ ਦੇ ਲਈ ਓਪਨ ਆ, ਬੱਚਿਆਂ ਤੋਂ ਲੈ ਕੇ ਅਤੇ ਬਜ਼ੁਰਗਾਂ ਤੱਕ। ਐਗਜ਼ੀਬਿਸ਼ਨ ਜਿਹੜਾ ਜਦੋਂ ਮਰਜ਼ੀ ਜਿੱਦਾਂ ਮਰਜ਼ੀ ਜਿਹੜੇ ਸਵੇਰੇ 9 ਤੋਂ ਲੈ ਕੇ ਬਾਕੀ ਦਿਨ ਜਿਹੜੇ 9 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿਹੜਾ ਐਗਜ਼ੀਬਿਸ਼ਨ ਨੂੰ ਆ ਕੇ ਜਿਹੜਾ ਉਹ ਦੇਖ ਸਕਦੇ ਆ। ਅਤੇ ਜਿਹੜਾ ਆਰਟ ਕੈਂਪ ਆ ਉਹ 8 ਤੋਂ 18 ਸਾਲ ਦੇ ਬੱਚਿਆਂ ਦੇ ਲਈ ਆ ਅਤੇ ਬੱਚਿਆਂ ਨੂੰ ਰਜਿਸਟਰ ਕਰਨ ਦੇ ਲਈ ਜਿਹੜਾ ਕਾਲ ਕਰ ਸਕਦੇ ਹੋ 408 272 52 100 ਉੱਤੇ। ਸੋ ਬਿਲਕੁਲ ਪੰਜਾਬ ਆਰਟ ਗੈਲਰੀ ਵਾਲੇ ਜਿਹੜੇ ਪਰਮ ਸਿੰਘ ਆ ਇਹ ਕੈਨੇਡਾ ਤੋਂ ਇੱਥੇ ਆ ਰਹੇ ਸਪੈਸ਼ਲ ਸੱਦੇ ਦੇ ਉੱਤੇ, ਅਤੇ ਬਿਲਕੁਲ ਪਹੁੰਚੋ ਜੀ। ਅਤੇ ਆਪਾਂ ਇੱਥੇ ਜਿਹੜਾ ਹਰਜੋਤ ਸਿੰਘ ਦੀ ਲੈਂਦੇ ਇੱਕ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588 530 788 2588 ਜਾਂ 559 660 2201 5596602201। 5 ਰਿਵਰ ਟਰੱਕਿੰਗ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਸੋਲੋ ਅਤੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਦੇ ਉੱਤੇ I-5 ਦੇ ਉੱਤੇ ਕੰਮ ਹੈ। 2021-2022 ਦੇ ਆਟੋਮੈਟਿਕ ਫਰੀਟ ਲਾਈਨਰ ਟਰੱਕ ਅਤੇ ਡਰਾਈਵ ਐਂਡ ਟ੍ਰੇਲਰ ਚਲਾਉਣ ਨੂੰ ਮਿਲਣਗੇ। ਨੌਰਕੈਲ, ਸਾਊਥ ਕੈਲ ਤੋਂ ਓਰੇਗਨ, ਵਾਸ਼ਿੰਗਟਨ ਦੇ ਪੱਕੇ ਲੋਡ ਹਨ। 50% ਹੁੱਕ ਐਂਡ ਡ੍ਰੌਪ ਲੋਡਸ ਹਨ। ਸੋਲੋ ਡਰਾਈਵਰਸ 55 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 65 ਸੈਂਟ ਪਰ ਮਾਈਲ ਮਿਲਣਗੇ। W2 ਦਿੱਤਾ ਜਾਵੇਗਾ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। ਕਾਲ ਅਮਨੀਤ ਸਿੰਘ 530 844 45 75 ਜਾਂ ਸ਼ੌਨ ਮਾਨ 530 212 44 77। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਡ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਅੱਜ ਹੀ ਕਾਲ ਕਰੋ 408 272 2500 4082722500। ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 69895, DRE number 02067197। All loans are subject to credit and underwriting approval. Zender Mortgage, Zender Mortgage। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਅਨਮੋਲ ਗਗਨ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ, ਅਤੇ ਹੁਣ ਆਪਾਂ ਜਿਹੜੀ ਗੱਲਬਾਤ ਆ ਉਹ ਕਰਨ ਜਾ ਰਹੇ ਹਾਂ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਉਹਨਾਂ ਦੇ ਨਾਲ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਰਾਜਪਾਲ ਜੀ, ਆਪ ਜੀ ਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀਆਂ ਆਈਡੀ ਸ਼ੇਅਰ ਕਰ ਲਿਓ ਜੀ। ਜੀ ਰਾਜਪਾਲ ਜੀ, ਸੋ ਜਿਹੜੀ ਸਾਡੀ ਲੋਨ ਨਾਲ ਸੰਬੰਧੀ ਮਾਰਗੇਜ ਦੀ ਆਈਡੀ ਹੈਗੀ ਜਨਰਲ ਮਾਰਗੇਜ ਨਾਲ, ਉਹ ਹੈਗੀ ਜੀ NMLS ਆਈਡੀ ਨੰਬਰ 698952। ਜਿਹੜੀ ਸਾਡੀ ਰੀਅਲ ਸਟੇਟ ਨਾਲ ਜੁੜੀ ਆਈਡੀ ਜਨਰਲ ਰੀਅਲ ਸਟੇਟ ਨਾਲ ਹੈਗੀ ਹੈ DRE ਨੰਬਰ, ਉਹ ਹੈਗਾ ਜੀ 02067197 ਜੀ। ਜੀ, ਸੋ ਮੋਹਨ ਚੀਮਾ ਜੀ, ਕੀ ਜਿਹੜੀ ਰਾਈਟ ਨਾਓ ਸਥਿਤੀ ਚੱਲ ਰਹੀ ਆ ਰੇਟਸ ਨੂੰ ਲੈ ਕੇ? ਰਾਈਟ ਨਾਓ ਅਜੇ ਸਟੇਬਲ ਹੀ ਨੇ, ਵੱਧ ਘੱਟ ਰਹੇ ਨੇ, ਕੀ ਸਥਿਤੀ ਆ ਜੀ? ਸੋ ਰਾਜਪਾਲ ਜੀ, ਦੋ ਬੜੀਆਂ ਕਰੋ ਵੀ ਜਿਹੜੀਆਂ ਇੰਪੋਰਟੈਂਟ ਨਿਊਜ਼ ਜਿਹੜੀਆਂ ਪਿਛਲੇ ਵੀਕ ਆਈਆਂ ਹੈਗੀਆਂ, ਜਿਨ੍ਹਾਂ ਨੇ ਵੀ ਰੇਟਸ ਨੂੰ ਹਿਲਾ ਕੇ ਫਿਰ ਰੱਖ ਦਿੱਤਾ ਹੈਗਾ। ਇੱਕ ਤੇ ਨਿਊਜ਼ ਤੁਹਾਨੂੰ ਯਾਦ ਹੋਏਗਾ ਵੀ ਪਿਛਲੇ ਲੇਟ ਸਮਰ ਦੇ ਵਿੱਚ ਜਦੋਂ ਲੋਕਾਂ ਨੇ ਰੀਫਾਈਨੈਂਸ ਕਰਾਉਣਾ ਸੀ ਤੇ ਸਰਕਾਰ ਨੇ ਇੱਕ ਐਡਵਰਸ ਮਾਰਕੀਟ ਫੀਸ ਜਿਹੜੀ ਹੈਗਾ ਵੀ ½ ਪੁਆਇੰਟ ਵਧਾਤੀ ਸੀਗੀ ਉਦੋਂ, ਤੇ ਉਹਦਾ ਬੜਾ ਰੌਲਾ ਪੈ ਗਿਆ ਸੀ ਵੀ ਰੇਟ ½ ਪੁਆਇੰਟ ਦਾ ਜਾਂ ਮਤਲਬ ਕਿ ਇਹਨਾਂ ਨੇ ਵਧਾਤੀ ਹੈ। ਬੈਂਕਾਂ ਨੇ ਤੁਹਾਨੂੰ ਜ਼ਿਆਦਾ ਚਾਰਜ ਕਰਨਾ ਸ਼ੁਰੂ ਕਰਤਾ ਸੀਗਾ ਕਲਾਇੰਟਸ ਨੂੰ ਜਦੋਂ ਤੁਸੀਂ ਰੀਫਾਈਨੈਂਸ ਕਰਾਉਂਦੇ ਸੀਗੇ। ਤੇ ਆਹ ਜਿਹੜੀ ਹੁਣ ਖਬਰ ਪਿਛਲੇ ਵੀਕ ਆਈ ਹੈ ਵੀ ਉਹਨਾਂ ਨੇ ਜਿਹੜੀ ਆਪਣੀ ਜਿਹੜੀ ਫੀਸ ਹੈ ਉਹ ਵਾਪਸ ਮੰਗਾ ਲਈ ਹੈ, ਕਹਿੰਦੇ ਕਿ ਉਹ ਹੁਣ ਕੈਂਸਲ ਹੋ ਗਈ ਹੈ। ਠੀਕ ਹੈ, ਇੱਕ ਤੇ ਇਹ ਨਿਊਜ਼ ਸੀਗੀ। ਦੂਜਾ, ਸਟਾਕ ਮਾਰਕੀਟ ਦੇ ਵਿੱਚ ਇੱਕਦਮ ਕੋਵਿਡ ਜਿਹੜਾ ਡੈਲਟਾ ਵੇਰੀਐਂਟ ਦੀ ਅਸੀਂ ਗੱਲ ਸੁਣਦੇ ਹਾਂ, ਖਬਰ ਸੁਣਦੇ ਹਾਂ, ਇਹਨੇ ਵੀ ਥੋੜਾ ਜਿਹਾ ਸਟਾਕ ਮਾਰਕੀਟ ਨੂੰ ਕਾਫੀ ਹਿਲਾ ਕੇ ਰੱਖਤਾ, ਕਾਫੀ ਡਾਊਨ ਵੀ ਕਾਫੀ ਆਈ ਸੀ, ਹੁਣ ਚਲੋ ਫਿਰ ਥੋੜੀ ਰਿਕਵਰ ਕਰ ਗਈ ਹੈ। ਇਹਦੇ ਕਾਰਨ ਜਿਹੜੀ ਬੌਂਡ ਮਾਰਕੀਟ ਸੀਗੀ ਉਹਨੂੰ ਬੜਾ ਫਾਇਦਾ ਹੋਇਆ, ਤੇ ਉਹਦੇ ਕਾਰਨ ਵੀ ਜਿਹੜੇ ਰੇਟਸ ਥੋੜੇ ਹੋਰ ਥਾਂ ਚੱਲ ਗਏ ਸੀ। ਫਿਰ ਜਿਹੜੀ ਅਸੀਂ ਗੱਲ ਕਰੀਏ ਅੱਜ ਦੀ, ਤੇ ਹੁਣ ਜਿਹੜੇ ਇਸ ਵੇਲੇ ਮਾਰਗੇਜ ਰੇਟਸ ਹੈਗੇ ਆ ਉਹ ਫਿਰ ਇੱਕ ਬਾਟਮ ਤੇ ਆ ਗਏ ਨੇ, ਬਹੁਤ ਥੱਲੇ ਆ ਚੁੱਕੇ ਨੇ। ਤੇ ਇਸ ਵੇਲੇ ਵੀ ਜਿਨ੍ਹਾਂ ਨੇ ਵੀ ਕਹਿ ਲਓ ਵੀ ਜੇ ਰੀਫਾਈਨੈਂਸ ਕਰਦੇ ਜਿਹੜੇ ਸੋਚ ਰਹੇ ਸੀ ਸਾਈਡ ਲਾਈਨ ਤੇ ਸੀਗੇ ਵੀ ਹੋਰ ਵੇਟ ਕਰ ਲਈਏ, ਹੋਰ ਥੱਲੇ ਚੱਲ ਜਾਣਗੇ, ਤੇ ਕਈ ਉਹਨਾਂ ਚੋਂ ਸਹੀ ਵੀ ਰਹੇ ਨੇ। ਹਾਲੇ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਮਾਰਕੀਟ ਦਾ ਇੰਟਰਸਟ ਰੇਟ ਹੁਣ ਜਿਹੜਾ ਇਸ ਵਿੱਚ ਚੱਲ ਰਿਹਾ, ਉਹ ਹਿਸਟੋਰੀਕਲੀ ਤੇ ਵੈਸੇ ਹੀ ਲੋ ਸੀਗੇ, ਪਰ ਹੁਣ ਬਿਲਕੁਲ ਹੀ ਲੋ ਆ ਚੁੱਕੇ ਨੇ। ਸੋ ਜਿਨ੍ਹਾਂ ਨੇ ਵੀ ਭਾਵੇਂ ਲਾਸਟ ਈਅਰ ਹੀ ਕਹਿ ਲਓ ਵੀ 2 ਸਾਲ ਪਹਿਲਾਂ ਵੀ ਘਰ ਲਿਆ ਹੋਵੇ, ਤੇ ਉਦੋਂ ਉਹਨਾਂ ਦਾ ਰੇਟ ਕਹਿ ਲਓ ਵੀ 3.6 ਤੋਂ ਉੱਪਰ ਸੀਗਾ, ਤੇ ਉਹਨਾਂ ਨੂੰ ਇਸ ਬਾਰੇ ਜ਼ਰੂਰ ਹੁਣ ਸੋਚਣਾ ਚਾਹੀਦਾ ਵੀ ਆਪਣੇ ਘਰ ਦੀ ਜਿਹੜੀ ਮਾਰਗੇਜ ਆ ਉਹਨੂੰ ਰੀਫਾਈਨੈਂਸ ਜ਼ਰੂਰ ਕਰਾਓ, ਆਪਣੇ ਪੈਸੇ ਬਚਾਓ। ਇਹ ਜਿਹੜੀ ਆਪਸ਼ਨ ਜਿਹੜੀ ਹੈਗੀ ਹੈ ਇਸ ਵੇਲੇ ਰਾਜਪਾਲ ਜੀ ਅਵੇਲੇਬਲ ਹੈਗੀ ਹੈ। ਜੇ ਕਿਸੇ ਨੂੰ ਕੋਈ ਇਸ ਵਾਸਤੇ ਸਵਾਲ ਹੋਵੇ ਸਾਡੇ ਨਾਲ ਕਾਂਟੈਕਟ ਕਰਨ ਲਈ, ਪਲੀਜ਼ ਆਹ ਨੰਬਰ ਜਿਹੜਾ ਨੋਟ ਕਰਕੇ ਰੱਖ ਲਓ, ਅੱਜ ਕਾਲ ਕਰੋ, ਕੱਲ ਕਰਨੀ ਹੈ, ਜਦੋਂ ਵੀ ਤੁਹਾਡਾ ਦਿਲ ਕਰੇ। ਇਹ ਨੰਬਰ ਹੈਗਾ ਜੀ 559 905 2575 559 905 2575। ਮਾਰਗੇਜ ਸੰਬੰਧੀ ਕੋਈ ਵੀ ਸਵਾਲ ਹੋਏ, ਰੀਫਾਈਨੈਂਸ, ਕੈਸ਼ ਆਊਟ ਜਾਂ ਪਰਚੇਸ ਵਾਸਤੇ, ਪਲੀਜ਼ ਸਾਨੂੰ ਮੌਕਾ ਜ਼ਰੂਰ ਦਿਓ ਜੀ। ਜੀ ਬਿਲਕੁਲ। ਸੋ ਜਿਹੜਾ ਇਹਨਾਂ ਨੇ ਜਿਹੜੀ ਫੀਸ ਘਟਾਉਣ ਦੇ ਨਾਲ ਓਵਰਆਲ ਜੇ ਕੋਈ ਕਰਵਾ ਰਿਹਾ ਹੈਗਾ ਆ ਰੀਫਾਈਨੈਂਸ, ਉਹ ਕਿੰਨੀ ਕੁ ਸੇਵਿੰਗ ਜਿਹੜਾ ਉਹ ਦੇਖ ਰਿਹਾ ਵੀ ਉਸ ਨੂੰ ਕਿੰਨੇ ਕੁ ਜਿਹੜੇ ਆ ਉਹ ਡਾਲਰ ਇਸ ਦੇ ਵਿੱਚ ਬਚਣਗੇ? ਇੱਕ ਤਾਂ ਚਲੋ ਇੰਟਰਸਟ ਰੇਟ ਤਾਂ ਉਹਨਾਂ ਨੇ ਜਿਹੜਾ ਘਟਾਉਣਾ ਹੀ ਘਟਾਉਣਾ ਹੈ, ਫੀਸ ਦੇ ਵਿੱਚ ਕਿੰਨਾ ਕੁ ਉਹਨਾਂ ਨੂੰ ਫਾਇਦਾ ਹੋਊਗਾ? ਹਾਂਜੀ, ਇਹਦੀ ਜਿਹੜੀ ਐਵਰੇਜ ਫੀਸ ਸੀਗੀ ਨਾ ਜੀ ਰਾਜਪਾਲ ਜੀ, ਇਹ ਜਿਹੜੀ ਉਹਨਾਂ ਨੇ ਕੱਢਿਆ ਸੀ ਇੱਕ ਅੰਕੜਾ ਜਿਹਾ ਸੀਗਾ, ਉਹ ਕਹਿੰਦੇ ਸੀ ਇਹ 2000 ਤੋਂ ਲੈ ਕੇ 2500 ਲੱਗਦੀ ਸੀ ਹਰ ਇੱਕ ਬੰਦੇ ਨੂੰ ਜਿਹੜਾ ਕਰਾਉਂਦਾ ਸੀਗਾ ਮੋਰਲੈਸ। ਤੇ ਹੁਣ ਤੁਸੀਂ ਕਹ ਲਓ ਵੀ ਇਸ ਚੀਜ਼ ਦਾ ਵੀ ਉਹਨਾਂ ਨੂੰ ਫਾਇਦਾ ਹੋ ਗਿਆ। ਨਾਲ ਨਾਲ ਉਸ ਤੋਂ ਵੀ ਜਿਹੜਾ ਵੱਡਾ ਫਾਇਦਾ ਹੋਇਆ ਵਿਆਜ ਦੇ ਵਿੱਚ। ਜਿਹੜਾ ਵਿਆਜ ਜਿਹੜਾ ਘਟਦਾ ਨਾ ਰਾਜਪਾਲ ਜੀ, ਇਹ ਜਿਹੜਾ ਹੁੰਦਾ ਇਹ ਤੁਹਾਡੀ ਕਹਿ ਲਓ ਵੀ ਮੈਂ ਐਵਰੇਜ ਸਨੇਰੀਓ ਦੇ ਵਿੱਚ ਕਹਿ ਲਓ ਵੀ ਕਿਸੇ ਨੂੰ 200 ਜਾਂ ਕਿਸੇ ਨੂੰ 150 ਕਿਸੇ ਨੂੰ 300 ਮੰਥਲੀ ਬਚਤ ਦਿੰਦਾ, ਪਰ ਪਹਿਲਾਂ $100 ਦੇ ਹਿਸਾਬ ਨਾਲ ਬਚ ਹੁੰਦੀ ਹੈ, ਪਰ ਲੋਨ ਦੀ ਕਹਿ ਲਓ ਵੀ ਲਾਈਫ ਦੇ ਹਿਸਾਬ ਨਾਲ ਜੇ 15 ਸਾਲ ਦਾ ਹੈਗਾ ਜਾਂ 20 ਸਾਲ ਦਾ ਹੈਗਾ ਜਾਂ 30 ਸਾਲ ਹੈਗਾ, ਇਹ ਫਿਰ $1000 ਬਣ ਜਿਹੜੇ ਤੁਹਾਡੇ ਬਚ ਜਾਂਦੇ ਨੇ। ਇਹ ਕਿਉਂਕਿ ਅਸੀਂ ਕਈ ਮਹਿਸੂਸ ਨਹੀਂ ਕਰਦੇ ਪੇਮੈਂਟ ਜਾ ਰਹੀ ਹੈ, ਕਹਿੰਦੇ ਚੱਲ ਕੋਈ ਨਹੀਂ ਜਾਂਦੀ ਵੀ ਠੀਕ ਹੈ, ਸਭ ਅਸੀਂ ਖੁਸ਼ ਹੈਗੇ ਹਾਂ, ਲੇਕਿਨ ਐਕਚੁਅਲੀ ਨਾ ਰਾਜਪਾਲ ਜੀ ਇਹ ਕਈਆਂ ਨੂੰ 50,000 ਦਾ ਫਾਇਦਾ ਹੋ ਸਕਦਾ, ਕਿਸੇ ਨੂੰ ਲੱਖ ਦਾ ਹੀ ਫਾਇਦਾ ਹੋ ਸਕਦਾ। ਸੋ ਜਿਹੜਾ ਮੋਰਗੇਜ ਰੇਟ ਹੈਗਾ ਨਾ, ਕਿਉਂਕਿ ਇਹ ਲੌਂਗ ਟਰਮ ਹੁੰਦੇ ਆ, ਇਹ ਰੋਜ਼ ਦਾ ਰੇਟ ਹੈਗਾ, ਤੁਹਾਨੂੰ ਪਈ ਜਾਣਾ, ਤੁਹਾਡਾ ਵਿਆਜ ਉਹਨਾਂ ਨੇ ਬੈਂਕ ਨੇ ਲਈ ਜਾਣਾ ਆਪਣੇ ਹਿਸਾਬ ਨਾਲ 20-30 ਸਾਲ ਵਾਸਤੇ। ਸੋ ਇਸ ਕਾਰਨ ਰੀਫਾਈਨੈਂਸ ਵਾਸਤੇ ਆਪਣਾ ਮੈਂ ਜਾਣਦਾ ਵੀ ਸਭ ਦਾ ਸਮਾਂ ਬਹੁਤ ਕੀਮਤੀ ਹੁੰਦਾ, ਲੇਕਿਨ ਪਲੀਜ਼ ਜੇ ਤੁਸੀਂ ਕੰਮ ਸਿਰ ਟਾਈਮ ਤੇ ਪਹੁੰਚਦੇ ਹੋ, ਮਿਹਨਤਾਂ ਕਰਦੇ ਹੋ, ਪੈਸੇ ਜੋੜਦੇ ਹੋ, ਤੇ ਇਸ ਪਾਸੇ ਵੀ ਆਪਣੇ ਪੈਸੇ ਜੋੜਨ ਦੀ ਕੋਸ਼ਿਸ਼ ਕਰੋ ਜੀ। ਜੀ ਬਿਲਕੁਲ। ਤੇ ਡਾਇਰੈਕਸ਼ਨ ਕੀ ਆ ਜੀ ਮਾਰਕੀਟ ਦੀ, ਕਿਸ ਪਾਸੇ ਵੱਲ ਨੂੰ ਜਾ ਰਹੀ ਆ?
ਉਤਾਰ ਚੜਾਵ ਦੇਖਣ ਨੂੰ ਮਿਲ ਸਕਦਾ ਆ ਜਾਂ ਇਦਾਂ ਹੀ ਰਹਿਣ ਵਾਲੀ ਆ? ਹਾਂਜੀ ਰਾਜ ਭਾਈ ਦੇਖੋ ਆ ਵੀ ਤੁਹਾਡਾ ਸਵਾਲ ਇੱਕ ਬਹੁਤ ਵਧੀਆ ਹੈਗਾ ਮਾਰਕੀਟ ਦੀ ਡਾਇਰੈਕਸ਼ਨ ਨਾ। ਇੱਕ ਤੇ ਜਿਹੜਾ ਆਪਣਾ ਜਿਹੜਾ ਸੌਖਾ ਜਿਹਾ ਸੋਚਦੇ ਸੀ ਵੀ ਹੁਣ ਬਾਅਦ ਕਾਫੀ ਜਿਹੜੇ ਵੈਕਸੀਨ ਲੱਗ ਗਈ ਹੈ, ਟੀਕੇ ਟੂਕੇ ਲੱਗ ਗਏ ਸੀ ਕਾਫੀ ਲੋਕਾਂ ਨੂੰ ਨਾ, ਤੇ ਇੱਕ ਇਹ ਸਵਾਲ ਆ ਗਿਆ ਸੀ ਵੀ ਚਲੋ ਹੁਣ ਵੈਕਸੀਨੇਸ਼ਨ ਚੰਗੀ ਹੋ ਗਈ ਹੈ ਤੇ ਜਿਹੜਾ ਕਾਫੀ ਚੀਜ਼ਾਂ ਖੁੱਲ੍ਹਣੀਆਂ ਵੀ ਸ਼ੁਰੂ ਹੋ ਗਈਆਂ ਸੀ। ਪਰ ਨਾਲ ਨਾਲ ਜਿਹੜਾ ਪਿੱਛੋਂ ਇੱਕ ਹੋਰ ਡੈਲਟਾ ਵੇਰੀਐਂਟ ਜਿਹੜਾ ਚੱਲੀ ਆ ਰਿਹਾ, ਜਿੰਨੇ ਵੀ ਹੋਰ ਗੱਲ ਵੀ ਜ਼ੋਰ ਫੜ ਲਿਆ, ਉਹਨੇ ਕੀ ਕੀਤਾ ਹੈਗਾ ਕਿ ਜਿਹੜੇ ਤੁਹਾਨੂੰ ਵੈਕਸੀਨ ਬਾਰੇ ਮੈਂ ਨਹੀਂ ਗੱਲ ਕਹਿ ਸਕਦਾ ਵੀ ਇਹ ਕਹਿ ਲਓ ਵੀ ਲੱਗੀ ਜ਼ਰੂਰ ਸੀਗੀ ਪਰ ਸਭ ਨੇ ਨਹੀਂ ਲਵਾਈ ਹਨਾ। ਤੇ ਉਹਦੇ ਨਾਲ ਕੀ ਹੋਇਆ ਵੀ ਹੁਣ ਇਹ ਫੈਲਦਾ ਜਾਂਦਾ। ਹੁਣ ਜੇ ਇਹ ਫੈਲਦਾ ਜਾਂਦਾ ਫਿਰ ਹਸਪਤਾਲਾਂ ਉੱਪਰ ਜਿਹੜੇ ਕਹਿ ਲਓ ਵੀ ਹਸਪਤਾਲ ਦੇ ਉੱਪਰ ਫਿਰ ਪ੍ਰੈਸ਼ਰ ਪਾਣਾ ਸ਼ੁਰੂ ਹੋ ਗਿਆ, ਆਂਕੜੇ ਹੈਗੇ ਫਿਰ ਵੱਧਣੇ ਸ਼ੁਰੂ ਹੋ ਗਏ ਆ। ਤੇ ਨਾਲੇ ਇਹ ਵੀ ਕਹਿਣਾ ਜੋ ਸੁਣ ਚ ਆਉਂਦਾ, ਸਾਇੰਟਿਸਟ ਜਿਹੜੇ ਕਹਿ ਰਹੇ ਆ ਜਾਂ ਡਾਕਟਰ ਜਿਹੜੇ ਕਹਿ ਰਹੇ, ਜਿਹੜਾ ਸੁਨੇਹਾ ਆ ਰਿਹਾ ਉਹ ਹੈਗਾ ਵੀ ਇਹ ਪਹਿਲੇ ਨਾਲ ਥੋੜਾ ਜ਼ਿਆਦਾ ਖਤਰਨਾਕ ਹੈਗਾ। ਹਾਂ ਉਹਦਾ ਹੀ ਵੇਰੀਐਂਟ ਹੈਗਾ ਪਰ ਇਹ ਥੋੜਾ ਜ਼ਿਆਦਾ ਗੰਭੀਰ ਹੈਗਾ ਜੀ। ਸੋ ਇਹਦੇ ਵਿੱਚ ਮਾਰਕੀਟ ਦੇ ਵਿੱਚ ਬੜੀ ਨਰਵਸਨੈਸ ਹੀ ਆ ਗਈ ਹੈ। ਜੇ ਮਾਰਕੀਟ ਦੇ ਵਿੱਚ ਨਰਵਸਨੈਸ ਆ ਗਈ ਹੈਗੀ ਹੈ, ਜਿਵੇਂ ਪਹਿਲਾਂ ਆਈ ਸੀਗੀ ਕੋਵਿਡ ਦੇ ਕਾਰਨ, ਤੇ ਉਦੋਂ ਵੀ ਘਰਾਂ ਦੀਆਂ ਪ੍ਰਾਈਸਾਂ ਡਿੱਗੀਆਂ ਨਹੀਂ ਸੀ, ਉਹ ਵਧੀਆਂ ਸੀਗੀਆਂ ਜੀ। ਉਹਦੇ ਕਾਰਨ ਸੀਗੇ ਵੀ ਲੇਬਰ ਦੀ ਸ਼ਾਰਟੇਜ ਹੈਗੀ ਹੈ ਮਾਰਕੀਟ ਦੇ ਵਿੱਚ, ਲੰਬਰ ਦੀ ਵੀ ਸ਼ਾਰਟੇਜ ਹਾਲੇ ਵੀ ਹੈਗੀ ਹੈ, ਪਹਿਲਾਂ ਵੀ ਸੀਗੀ। ਹਰ ਇੱਕ ਚੀਜ਼ ਦੀ ਸ਼ਾਰਟੇਜ ਦੇ ਕਾਰਨ ਜਿਹੜੀ ਘਰਾਂ ਦੀ ਡਿਮਾਂਡ ਸੀ ਨਾ ਉਹ ਬੜੀ ਵੱਧ ਗਈ ਸੀਗੀ। ਅੱਜ ਵੀ ਜੇ ਤੁਸੀਂ ਕੋਈ ਘਰ ਦੇਖੋ ਸੇਲ ਤੇ ਲੱਗਦਾ ਤੇ ਲੈਣ ਵਾਲਿਆਂ ਦੀ ਜਿਹੜੀ ਲਾਈਨ ਆ ਉਹ ਬੜੀ ਲੰਬੀ ਹੈਗੀ, ਵੇਚਣ ਵਾਲੇ ਘਰ ਬੜੇ ਘੱਟ ਹੈਗੇ ਆ। ਸੋ ਜਿਹੜੀ ਘਰਾਂ ਦੀ ਮਾਰਕੀਟ ਹੈ ਇਹ ਡੈਲਟਾ ਵੇਰੀਐਂਟ ਨੇ ਹੋਰ ਵਧਾ ਦੇਣੀ, ਠੀਕ ਹੈ ਜੀ। ਸੋ ਇਸ ਕਾਰਨ ਇਹ ਜਿਹੜੀ ਰੀਅਲ ਸਟੇਟ ਦੀ ਮਾਰਕੀਟ ਹੈਗੀ ਆ ਇਸ ਵੇਲੇ ਇੱਕ ਪਾਸੇ ਵਿਆਜ ਥੱਲੇ ਜਾ ਜਾਂਦਾ, ਦੂਜੇ ਪਾਸੇ ਘਰਾਂ ਦੀ ਕਲਾ ਜਿਹੜੀ ਪ੍ਰਾਈਸਿਸ ਹੈ ਉੱਪਰ ਜਾ ਰਹੀ ਹੈ। ਸੋ ਇਸ ਵੇਲੇ ਹੁਣ ਜੇ ਕੋਈ ਮੈਨੂੰ ਪੁੱਛੇ ਵੀ ਮੈਂ ਕੀ ਸਲਾਹ ਦਿੰਦਾ, ਤੇ ਮੈਂ ਸਭ ਨੂੰ ਜਿਹੜੀ ਸਲਾਹ ਪਹਿਲਾਂ ਦਿੰਦਾ ਉਹੀ ਕਹਿਣਾ ਵੀ ਭਾਈ ਜੇ ਘਰ ਲੈਣਾ ਜੇ ਰਹਿਣ ਵਾਸਤੇ, ਆਪਣੇ ਪਰਿਵਾਰ ਵਾਸਤੇ, ਬੱਚਿਆਂ ਵਾਸਤੇ, ਪੇਰੈਂਟਸ ਵਾਸਤੇ, ਜਾਂ ਪਿੱਛੋਂ ਕੋਈ ਤੁਹਾਡਾ ਵਿਆਹ ਵਗੈਰਾ ਕੇ ਕਹਿੰਦੇ ਨਾ ਪਿੱਛੋਂ ਫੈਮਿਲੀ ਮੂਵ ਹੋ ਰਹੀ ਜੀ ਇੱਧਰ, ਤੇ ਜੇ ਘਰ ਲੈਣਾ ਤੇ ਘਰ ਲੈਣ ਦਾ ਟਾਈਮ ਇਹ ਮਾੜਾ ਨਹੀਂ ਹੈਗਾ, ਇਹ ਲੈ ਲਓ। ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਕਮੀ ਹੈਗੀ ਹੈ ਨਾ, ਜਿਹੜੀ ਕਹਿੰਦੇ ਹਾਊਸਿੰਗ ਦੀ ਜਿਹੜੀ ਸ਼ਾਰਟੇਜ ਹੈਗੀ ਹੈ ਰਾਜ ਭਾਜੀ, ਇਹ ਬਣੀ ਰਹਿਣੀ ਹੈ ਕੁਛ ਆਉਣ ਵਾਲੇ ਸਮੇਂ ਵਾਸਤੇ। ਐਡੀ ਜਲਦੀ ਘਰ 'ਚ ਜਿਹੜੇ ਤੁਹਾਡੇ ਮਾਰਕੀਟ ਦੇ ਵਿੱਚ ਘਰ ਹਜੇ ਆਉਣੇ ਨਹੀਂ ਹੈਗੇ। ਸੋ ਪਲੀਜ਼ ਜਿਨ੍ਹਾਂ ਨੇ ਵੀ ਘਰ ਲੈਣਾ ਹੈਗਾ ਜਾਂ ਜਿਹਨਾਂ ਨੇ ਆਲਰੇਡੀ ਲਿਆ ਉਹਦਾ ਰੀਫਾਈਨੈਂਸ ਕਰਾਉਣਾ ਹੈਗਾ, ਜਾਂ ਕਿਸੇ ਨੇ ਸੈੱਲ ਵੀ ਕਰਨਾ ਹੋਵੇ ਨਾ, ਬਾਏ ਸੈੱਲ ਦਾ ਕੰਮ ਉਹ ਵੀ ਸਾਡੀ ਕੰਪਨੀ ਅੰਡਰ ਕਰਦੀ ਹੈ। ਸੋ ਰੀਅਲ ਸਟੇਟ ਨਾਲ ਜੁੜੀ ਕੋਈ ਵੀ ਤੁਹਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਜੇ ਕਿਸੇ ਸਵਾਲ ਹੋਵੇ ਤੇ 559 905 2575 ਇਹੋ ਮੇਰਾ ਨੰਬਰ ਹੈਗਾ ਜੀ। ਇਸ ਤੇ ਕਾਲ ਕਰਕੇ ਤੁਸੀਂ ਟੈਕਸਟ ਮੈਸੇਜ ਛੱਡ ਦਿਓ ਜਾਂ ਆਪਣਾ ਕੋਈ ਵੀ ਮੈਸੇਜ ਛੱਡਣਾ ਚਾਹੁੰਦੇ ਹੋ ਤਾਂ ਪਲੀਜ਼ ਸਾਨੂੰ ਆਪਣੇ ਸਵਾਲ ਜ਼ਰੂਰ ਸਾਡੇ ਤੱਕ ਪਹੁੰਚਾਓ ਜੀ। ਬਿਲਕੁਲ ਜੀ। ਫੋਨ ਨੰਬਰ 559 905 2575 559 905 2575 ਦੇ ਉੱਤੇ ਜਿਹੜਾ ਉਹ ਕੌਂਟੈਕਟ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੈਗੇ ਆ। ਅਤੇ ਬਿਲਕੁਲ ਰੀਫਾਈਨੈਂਸ ਦਾ ਵੀ ਅਜੇ ਵੀ ਗੁੱਡ ਮੌਕਾ ਹੈਗਾ। ਹਿਸਟੋਰੀਕਲੀ ਲੋ ਜਿਹੜੇ ਆ ਉਹ ਪ੍ਰਾਈਸਿਸ ਜਿਹੜੇ ਆ ਰੇਟਸ ਆ ਉਹ ਚੱਲ ਰਹੇ ਹੈਗੇ ਆ। ਸੋ ਤੁਸੀਂ ਦੱਸ ਹੀ ਰਹੇ ਆ ਵੀ ਕੋਵਿਡ ਦੇ ਦੌਰਾਨ ਸਾਰੇ ਜਾਣੇ ਉਮੀਦ ਲਈ ਬੈਠੇ ਸੀ ਵੀ ਸ਼ਾਇਦ ਮਾਰਕੀਟ ਕਰੈਸ਼ ਕਰ ਜੂਗੀ ਅਤੇ ਆਪਾਂ ਨੂੰ ਸਸਤੇ ਜਿਹੜੇ ਦਾਮਾਂ ਦੇ ਉੱਤੇ ਜਿਹੜਾ ਉਹ ਮਿਲ ਜਾਊਗਾ। ਪਰ ਇਵੈਂਚੁਅਲੀ ਜਿਹੜਾ ਉਸ ਤੋਂ ਆਪਾਂ ਓਪੋਜ਼ਿਟ ਦੇਖਿਆ, ਸਾਰੇ ਜਾਣੇ ਘਰ ਤਾਂ ਉਹਨਾਂ ਨੇ ਖਰੀਦੇ ਅਤੇ ਮਹਿੰਗੇ ਵੀ ਖਰੀਦੇ ਅਤੇ ਦੂਰ ਦੂਰ ਜਾ ਕੇ ਵੀ ਜਿਹੜਾ ਉਹ ਖਰੀਦੇ ਹੈਗੇ ਆ। ਸੋ ਜੇ ਆਪਾਂ ਇੱਥੇ ਦੀ ਗੱਲ ਕਰਦੇ ਜਾਈਏ ਮੋਹਨ ਚੀਮਾ ਜੀ, ਜਿਹੜਾ ਆਪਾਂ ਫਰੈਜ਼ਨੋ ਕਾਊਂਟੀ ਦੇ ਵਿੱਚ ਜਿੱਦੋਂ ਮੈਂ ਰਾਈਟ ਨਾਓ ਆਪਾਂ ਬੋਲ ਰਹੇ ਹੈਗੇ ਆ, ਸੋ ਇੱਥੇ ਕਿੱਦਾਂ ਸਥਿਤੀ ਆ? ਆਪਾਂ ਦੇਖ ਰਹੇ ਸੀਗੇ ਵੀ ਇੱਥੇ ਬਹੁਤ ਤਗੜਾ ਜਿਹੜਾ ਬੂਮ ਆ ਉਹ ਆਇਆ ਸੀ, ਪਹਿਲੋਂ ਹਾਈ ਸਪੀਡ ਰੇਲ ਕਰਕੇ, ਫਿਰ ਬੇ ਏਰੀਏ ਤੋਂ ਲੋਕ ਜਿਹੜੇ ਉਹ ਮੂਵ ਹੋਣ ਕਰਕੇ। ਸੋ ਇਨਵੈਂਟੋਰੀ ਨੂੰ ਲੈ ਕੇ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿੱਦਾਂ ਦੀ ਸਥਿਤੀ ਜਿਹੜੀ ਇਸ ਟਾਈਮ ਇੱਥੇ ਜਿਹੜੀ ਉਹ ਚੱਲ ਰਹੀ ਹੈਗੀ? ਹਾਂਜੀ। ਸੋ ਰਾਜਵੀਰ ਜੀ ਐਕਚੁਅਲੀ ਨਾ ਫਰੈਜ਼ਨੋ 'ਚ ਰਹਿੰਦਾ ਮੈਨੂੰ ਵੀ ਕਾਫੀ ਸਮੇਂ ਹੋ ਗਿਆ ਜੀ। ਇੱਥੇ ਮੇਰਾ ਘਰ ਸਮਝਦਾ ਮੈਂ ਆਪਣੇ ਨੂੰ ਇੱਥੇ ਹੋਮ ਟਾਊਨ ਜਿਹਨੂੰ ਅਸੀਂ ਕਹਿੰਦੇ ਜਿਵੇਂ ਅਮਰੀਕਾ ਦੇ ਵਿੱਚ। ਵੈਸੇ ਤੇ ਪੰਜਾਬ ਤੋਂ ਸਾਡਾ ਘਰ ਕਦੀ ਬਦਲ ਨਹੀਂ ਸਕਦਾ ਜੀ, ਉੱਥੋਂ ਪੰਜਾਬੀ ਅਸੀਂ ਹੈਗੇ ਹਾਂ। ਲੇਕਿਨ ਫਰੈਜ਼ਨੋ ਦੇ ਵਿੱਚ ਜਿੰਨਾ ਕੁ ਮੈਂ ਦੇਖਿਆ ਜੀ, ਮੈਂ ਬਹੁਤ ਹੈਰਾਨ ਹੈਗਾ ਕਿ ਇੱਥੇ ਵੀ ਨਾ ਕੋਈ ਟਾਈਮ ਸੀਗਾ ਵੀ ਇੱਥੇ ਜਿੰਨਾ ਕੁ ਮੇਰੀ ਲਾਈਫ ਟਾਈਮ 'ਚ ਹੈਗਾ ਵੀ ਇੱਥੇ 2-2.5 ਲੱਖ ਦੇ ਘਰ ਕਿਸੇ ਜ਼ਮਾਨੇ 'ਚ ਮਿਲ ਜਾਂਦੇ ਸੀ, ਵਧੀਆ ਸੋਹਣੇ ਮਿਲ ਜਾਂਦੇ ਸੀ, ਥੋੜੇ ਬਣੇ ਬਣਾਏ ਮਿਲ ਜਾਂਦੇ ਸੀ ਹਨਾ। ਫਿਰ 3 ਲੱਖ ਦੀ ਗੱਲ ਹੋ ਗਈ। ਅੱਜ ਦੀ ਗੱਲ ਕਰੀਏ ਰਾਜ ਭਾਜੀ, ਚੰਗੇ ਸਕੂਲ ਡਿਸਟ੍ਰਿਕਟ ਦੇ ਵਿੱਚ ਜਿਵੇਂ ਕਿ ਸਾਡੇ ਆਲੇ ਦੁਆਲੇ ਕਲੋਵਿਸ ਯੂਨੀਫਾਈਡ ਹੈਗਾ, ਇਹਦੇ ਵਿੱਚ ਜਿਹੜੀ ਡਿਮਾਂਡ ਹੈਗੀ ਉਹ ਇੰਨੀ ਕੁ ਜ਼ਿਆਦਾ ਵੱਧ ਗਈ ਹੈ ਵੀ ਇੱਥੇ ਫਰੈਜ਼ਨੋ ਦੇ ਵਿੱਚ ਵੀ ਹੁਣ 4, 4.5, 5 ਲੱਖ ਇੱਕ ਆਮ ਜੀ ਗੱਲ ਹੋ ਗਈ ਜਿੱਥੇ ਕਿਸੇ ਨੇ ਘਰ ਲੈਣਾ ਹੋਵੇ। ਸੋ ਉਹ ਗੱਲ ਇਹ ਹੈਗੀ ਹੈ ਕਿ ਬੇ ਏਰੀਆ ਤੋਂ ਦੂਜੀਆਂ ਸਟੇਟਾਂ ਚੋਂ ਕਹਿ ਲਓ, ਵੱਡੇ ਸ਼ਹਿਰਾਂ ਚੋਂ ਕਹਿ ਲਓ, ਵੀ ਲੋਕਾਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਵੀ ਭਾਈ ਇੱਥੇ ਹੱਲੇ ਵੀ ਘਰ 4, 4.5 ਦਾ। ਹੁਣ ਜਿਹੜੇ ਉੱਥੋਂ ਦੇ ਲੋਕ ਹੈਗੇ ਬੇ ਏਰੀਆ ਦੇ, ਉਹਨਾਂ ਵਾਸਤੇ
4 4.5 ਲੱਖ ਐਡੀ ਵੱਡੀ ਗੱਲ ਨਹੀਂ ਹੈ, ਕਿਉਂਕਿ ਉੱਥੋਂ ਜਿਹੜੀ ਘਰਾਂ ਦੀਆਂ ਪ੍ਰਾਈਸਿਸ ਹੈਗੀਆਂ ਉਹ 8 ਲੱਖ ਜਾਂ ਮਿਲੀਅਨ ਜਾਂ 1.5 ਮਿਲੀਅਨ ਦੀ ਆਮ ਜੀ ਗੱਲ ਹੈਗੀ। ਤੇ ਉਹਨਾਂ ਨੂੰ ਇਹ ਜਾਪਦਾ ਵੀ ਬਈ ਇੱਥੇ ਫੈਜ਼ਨੋ ਦੇ ਵਿੱਚ ਖੁੱਲਾ ਸ਼ਹਿਰ ਹੈਗਾ, ਆਲਾ ਜਾਣਾ ਹੈਗਾ, ਆਪਣੇ ਪੰਜਾਬੀ ਦਾ ਇੱਥੇ ਡੇਰਾ ਵੀ ਬਹੁਤ ਵੱਡਾ ਹੈਗਾ, ਕਹਿ ਲਓ ਵੀ ਅਸੀਂ ਕਾਫੀ ਰਲ ਜੋੜ ਕੇ ਇੱਥੇ ਰਹਿੰਦੇ ਹਾਂ। ਵੀ ਆਹ ਏਰੀਆ ਫਿਰ ਇਹਦੀ ਡਿਮਾਂਡ ਜੀ ਬੜੀ ਵਧੀਆ। ਆਹ ਹੋ ਗਿਆ ਸੈਕਰਮੈਂਟੋ, ਐਲ ਗਰੋਵ ਏਰੀਆ ਤੁਸੀਂ ਲੈ ਕੇ ਦੇਖ ਲਓ, ਇੱਧਰੋਂ ਬੇਕਰਸਫੀਲਡ ਚੱਲ ਜਾਓ। ਇਹ ਪੂਰੀ ਜਿਹੜੀ ਸਟ੍ਰਿਪ ਹੈਗੀ ਨਾ, ਮੈਂ 99 ਦੀ ਸਟ੍ਰਿਪ ਨੂੰ ਕਹਿੰਦਾ ਕਿ 99 ਦੇ ਆਲੇ ਦੁਆਲੇ ਸ਼ਹਿਰ ਬਸੇ ਨੇ ਨਾ, ਇਹਨਾਂ ਵਿੱਚ ਬਹੁਤ ਡਿਮਾਂਡ ਜਿਹੜੀ ਹੈਗੀ ਹੈ ਉਹ ਘਰਾਂ ਦੀ ਵੱਧ ਗਈ ਹੈ। ਸੋ ਇੱਥੇ ਵੀ ਹੁਣ ਕਹ ਲਓ ਵੀ ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ, ਜਿਵੇਂ ਅਸੀਂ ਕਹਿੰਦੇ ਸੀ ਨਾ ਵੀ ਬੇ ਏਰੀਆ ਬੜਾ ਮਹਿੰਗਾ ਹੈਗਾ, ਜੀ ਕੈਲੀਫੋਰਨੀਆ ਦਾ ਇਹ ਵੀ ਜਿਹੜਾ ਇਲਾਕਾ ਹੈਗਾ ਰਾਜ ਭਾਜੀ ਉਸ ਪਾਸੇ ਤੁਰ ਪਿਆ ਹੋਇਆ। ਇੱਥੋਂ ਦੀ ਕਹਿ ਲਓ ਵੀ ਲੋਕਾਂ ਦਾ ਕਹਿ ਲਓ ਵੀ ਲੋਕਾਂ ਦਾ ਬੜਾ ਸ਼ੌਕ ਹੈਗਾ ਵੀ ਕੈਲੀਫੋਰਨੀਆ ਜਾ ਕੇ ਰਹਿਣਾ। ਤੇ ਕਿੱਥੇ ਜਾ ਕੇ ਰਹਿਣਾ? ਫੈਜ਼ਨੋ ਕਹਿ ਲਓ, ਸੈਕਰਾਮੈਂਟੋ ਕਹਿ ਲਓ, ਇੱਧਰ ਬੇਕਰਸਫੀਲਡ ਕਹਿ ਲਓ, ਇਹਨਾਂ ਜਿਹੜੇ ਸਟਾਕਟਨ ਕਹਿ ਲਓ, ਟ੍ਰੇਸੀ, ਮੋਡੈਸਟੋ ਕਹਿ ਲਓ, ਇਹ ਸਾਰੇ ਜਿਹੜੇ ਸ਼ਹਿਰ ਹੈਗੇ ਆ ਹੁਣ ਇਹ ਉਹ ਆਮ ਜਿਹੇ ਸ਼ਹਿਰ ਨਹੀਂ ਰਹੇ। ਇਹਨਾਂ ਦੀ ਵੈਲਿਊ ਜਿਹੜੀ ਹੈਗੀ ਹੈ ਘਰਾਂ ਦੀ ਕਾਫੀ ਵੱਧ ਗਈ ਹੈ। ਸੋ ਜੇ ਕਿਸੇ ਨੂੰ ਵੀ ਇੱਥੇ ਵੀ ਘਰ ਲਿਆਂਦਾ, ਜਿਵੇਂ ਖਾਸ ਕਰ ਜੇ ਫਰੈਜ਼ਨੋ ਕਾਉਂਟੀ ਦੀ ਤੁਸੀਂ ਗੱਲ ਕਰੋ, ਇੱਥੇ ਸਾਡਾ ਗੜ੍ਹ ਵੀ ਹੈਗਾ, ਅਸੀਂ ਜਾਣਦੇ ਹੈਗੇ ਸਾਰੇ ਏਰੀਏ ਨੂੰ ਵੀ, ਨਵੇਂ ਬਿਲਡਰਸ ਨਾਲ ਵੀ ਕੰਮ ਕਰਨੇ ਆ। ਜੇ ਕਿਸੇ ਨੇ ਵੀ ਇਸ ਏਰੀਏ ਦੇ ਵਿੱਚ ਘਰ ਵੇਚਣਾ, ਖਰੀਦਣਾ ਜਾਂ ਇਨਵੈਸਟ ਕਰਨਾ ਹੋਵੇ, ਉਹਦੇ ਵਾਸਤੇ ਵੀ ਸਾਡਾ ਨੰਬਰ 559 905 2575 ਤੇ ਉਹ ਕਾਲ ਕਰਕੇ ਆਪਣੇ ਸਵਾਲ ਸਾਡੇ ਤੱਕ ਪਹੁੰਚਾਉਣ ਤੇ ਅਸੀਂ ਉਹਨਾਂ ਦੀ ਜਿਹੜੀ ਹੈਲਪ ਹੋ ਸਕਦੀ ਜ਼ਰੂਰ ਕਰਾਂਗੇ। ਜੀ ਜੀ। ਤੇ ਸਮਾਂ ਅੱਜ ਦੇ ਪ੍ਰੋਗਰਾਮ ਦਾ ਸਮਾਪਤਾ। ਮੋਹਨ ਸਿੰਘ ਚੀਮਾ ਜੀ, ਧੰਨਵਾਦ, ਥੈਂਕ ਯੂ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸਭ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਤੇ ਸੋ ਇੱਥੇ ਸਾਡਾ ਇਹਦਾ ਪ੍ਰੋਗਰਾਮ ਸਮਾਪਤ ਹੈ ਤੇ ਮਿਲਾਂਗੇ ਜੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਗੀ ਜੀ, ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।